ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ, ਚਰਚਾਵਾਂ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਡੀਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 5 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ 6 ਜੂਨ ਤੋਂ। ਸੁਖਬੀਰ ਤੇ ਧੁੰਮਾ, ਜਿਹੜੇ ਕਿ ਜਿਨ੍ਹਾਂ ਨੇ ਪਹਿਲਾਂ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੂਰੀਆਂ ਤੇ ਚਰਚਾਵਾਂ ਕਰਦੇ ਰਹੇ ਹਾਂ ਤੇ ਖਾਸ ਚਰਚਾ ਆਪਾਂ ਕੱਲ ਇਹ ਵੀ ਕੀਤੀ ਸੀ ਵੀ ਜਿਸ ਤਰੀਕੇ ਦੇ ਐਲਾਨ ਹੋ ਚੁੱਕੇ ਨੇ, ਪੰਥਕ ਟਕਰਾਅ ਦੇ ਵੱਲ ਵਧ ਰਹੀਆਂ ਨੇ ਸਾਡੀਆਂ ਜਥੇਬੰਦੀਆਂ ਦੇ ਨੁਮਾਇੰਦੇ। ਹੁਣ ਸਵਾਲ ਇਹ ਪੈਦਾ ਹੋ ਗਿਆ ਵੀ ਕੀ ਸੁਖਬੀਰ ਤੇ ਧੁੰਮੇ ਨੇ ਰਲ ਕੇ ਇਹ ਟਕਰਾਅ ਨੂੰ ਟਾਲ ਲਿਆ ਇੱਕ ਵਾਰੀ ਫਿਲਹਾਲ? ਦੇਖੋ, ਸੁਖਬੀਰ ਤੇ ਧੁੰਮਾ ਦੇ ਰਲ ਕੇ ਪੰਥਕ ਟਕਰਾਅ ਟਾਲਣ ਦੀਆਂ ਖਬਰਾਂ ਖੂਬ ਚਰਚਾ 'ਚ ਨੇ ਜੀ, ਪਰ ਸੱਚਾਈ ਇਹ ਹੈ ਕਿ ਇਸ ਨੂੰ ਟਾਲਣ 'ਚ ਜੇ ਕਿਸੇ ਨੇ ਰੋਲ ਨਿਭਾਇਆ ਤਾਂ ਉਹ ਐਡਵੋਕੇਟ ਰਜਿੰਦਰ ਸਿੰਘ ਧਾਮੀ ਨੇ ਨਿਭਾਇਆ। ਠੀਕ ਹੈ ਜੀ। ਉਮੀਦ ਕੀਤੀ ਜਾ ਰਹੀ ਹੈ ਕਿ ਅੱਜ ਜਿਹੜੇ 41 ਵਰ੍ਹੇ ਹੋ ਗਏ ਉਸ ਸਾਕਾ ਨੀਲਾ ਤਾਰਾ ਨੂੰ, ਆਪਰੇਸ਼ਨ ਬਲੂ ਸਟਾਰ ਨੂੰ, ਸੋ ਉਸ ਦਿਨ ਨੂੰ ਆਪਣੇ ਉਹਨਾਂ ਪੀੜਤਾਂ ਨੂੰ ਜਾਂ ਉਸ ਘਟਨਾ ਨੂੰ ਜੋ ਅੰਜਾਮ ਦਿੱਤਾ ਜਿਸ 'ਚ ਸ਼੍ਰੀ ਹਰਿਮੰਦਰ ਸਾਹਿਬ ਦੇ ਉੱਤੇ ਫੌਜੀ ਹਮਲੇ ਦਾ ਹੋਣਾ, ਦਰਬਾਰ ਸਾਹਿਬ ਦੇ ਅੰਦਰ ਜਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨਾ ਤੇ ਆਮ ਸੰਗਤ ਸ਼ਰਧਾਲੂਆਂ ਵਜੋਂ ਵੀ ਜਿਨ੍ਹਾਂ ਦੀਆਂ ਜਾਨਾਂ ਗਈਆਂ, ਉਹ ਸਾਰੇ ਦਿਹਾੜੇ ਨੂੰ ਅੱਜ ਮਨਾਇਆ ਜਾਂਦਾ ਤੇ ਜਿਹੜੇ ਸ਼ਹੀਦ ਯੋਧੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਜਿਵੇਂ ਸਨਮਾਨਿਤ ਕਰਨ ਦੀ ਰਸਮ ਹੁੰਦੀ ਹੈ, ਉਹ ਸਾਰੀਆਂ ਪ੍ਰਕਿਰਿਆਵਾਂ ਅੱਜ ਹੋਣੀਆਂ ਨੇ। ਉਹਦੇ ਵਿੱਚ ਸਭ ਤੋਂ ਪਹਿਲਾਂ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣੇ ਆ, ਉਸ ਤੋਂ ਬਾਅਦ ਦੀਵਾਨ ਸੱਜਣੇ ਆ ਤੇ ਫਿਰ ਹੁੰਦਾ ਕਿ ਜਥੇਦਾਰ ਕੌਮ ਦੇ ਨਾਮ ਸੰਦੇਸ਼ ਜਾਰੀ ਕਰਦੇ ਨੇ। ਹੁਣ ਇੱਥੋਂ ਹੀ ਨੁਕਤਾ ਸ਼ੁਰੂ ਹੁੰਦਾ ਵਿਰੋਧਤਾ ਦਾ ਕਿ ਜੀ ਨਾ ਤਾਂ ਜਥੇਦਾਰ ਕੌਮ ਦੇ ਨਾਮ ਸੰਦੇਸ਼ ਜਾਰੀ ਕਰਨ ਕਿ ਅਸੀਂ ਇਹਨਾਂ ਨੂੰ ਜਥੇਦਾਰ ਨਹੀਂ ਮੰਨਦੇ, ਤੇ ਨਾ ਹੀ ਜਿਹੜੇ ਸ਼ਹੀਦਾਂ ਦੇ ਪਰਿਵਾਰ ਨੇ ਉਹ ਕਹਿੰਦੇ ਨੇ ਕਿ ਅਸੀਂ ਇਹਨਾਂ ਤੋਂ ਸਨਮਾਨ ਲੈਣਾ। ਹੁਣ ਬਾਬਾ ਧੁੰਮਾ ਵੀ ਆਪਣੀ ਗੱਲ ਤੇ ਅੜੇ ਨੇ, ਕੁਝ ਨਿਹੰਗ ਜਥੇਬੰਦੀਆਂ ਵੀ ਸਾਹਮਣੇ ਆ ਕੇ ਅੜ ਗਈਆਂ, ਕੁਝ ਪਰਿਵਾਰ ਵੀ ਅੜ ਗਏ। ਸੋ ਇਹਦੇ ਵਿੱਚੋਂ ਲਗਭਗ ਇਹ ਹੈ ਕਿ ਇਹਦਾ ਤਾਂ ਟਕਰਾਅ ਤੈਅ ਆ ਜੀ। ਹਰਨਾਮ ਸਿੰਘ ਧੁੰਮਾ ਹੋਰਾਂ ਦਾ ਕੱਲ ਸ਼ਾਮ ਵੀ ਇਹ ਸੀਗਾ ਕਿ ਜੋ ਮਰਜ਼ੀ ਹੋ ਜਾਵੇ ਅਸੀਂ ਆਪਣੇ ਫੈਸਲੇ ਤੇ ਅੜੇਗਾ। ਪਰ ਇਹ ਸਾਰੇ ਵਰਤਾਰੇ ਦੇ ਵਿਚਾਲੇ ਅਜੀਤ ਅਖਬਾਰ ਦੀ ਪਹਿਲੇ ਪੰਨੇ ਤੇ ਛਪੀ ਖਬਰ ਕੁਝ ਹੋਰ ਕਹਿੰਦੀ ਹੈ। ਠੀਕ ਹੈ, ਅੱਛਾ। ਉਹ ਖਬਰ ਕਹਿੰਦੀ ਹੈ ਕਿ ਸੁਖਬੀਰ ਬਾਦਲ ਤੇ ਬਾਬਾ ਹਰਨਾਮ ਸਿੰਘ ਧੁੰਮਾ ਦੀ ਅੰਮ੍ਰਿਤਸਰ ਦੇ ਦਿਹਾਤੀ ਖੇਤਰ ਦੇ ਵਿੱਚ ਕਿਤੇ ਗੁਪਤ ਬੈਠਕ ਹੋ ਚੁੱਕੀ ਹੈ ਜੀ। ਹੁਣ ਹਰਨਾਮ ਸਿੰਘ ਧੁੰਮਾ ਹੋਰਾਂ ਵੱਲੋਂ, ਟਕਸਾਲ ਵੱਲੋਂ ਹਾਂ ਨਾ ਤਾਂ ਨਹੀਂ ਕੀਤੀ ਜਾ ਰਹੀ, ਪਰ ਇੰਨਾ ਜ਼ਰੂਰ ਕਿਹਾ ਜਾ ਰਿਹਾ ਕਿ ਅਸੀਂ ਆਪਣੇ ਫੈਸਲਿਆਂ ਤੇ ਕਾਇਮ ਹਾਂ। ਅਕਾਲੀ ਦਲ ਇਸ ਮਸਲੇ ਤੇ ਮੂੰਹ ਹੀ ਨਹੀਂ ਖੋਲ ਰਿਹਾ। ਉਹ ਕਹਿਣ ਨੂੰ ਤਿਆਰ ਨੇ ਕਿ ਮਿਲੇ ਜਾਂ ਨਹੀਂ ਮਿਲੇ। ਜੇ ਮਿਲੇ ਨੇ ਤਾਂ ਵੀ ਸਮਝੌਤਾ ਉਹੀ ਹੋਇਆ ਜੋ ਧਾਮੀ ਚਾਹੁੰਦੇ ਸੀ, ਜੇ ਨਹੀਂ ਮਿਲੇ ਤਾਂ ਵੀ ਫਿਰ ਧਾਮੀ ਨੇ ਸਮਝੌਤਾ ਕਰਾਇਆ। ਸਮਝੌਤਾ ਇਹੀ ਹੋਇਆ। ਹੁਣ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਦ ਤੱਕ ਇਹ ਤੈਅ ਹੈ, ਪਲ 'ਚ ਕੀ ਬਦਲ ਜਾਵੇ ਪਤਾ ਨਹੀਂ। ਉਹਦੇ ਵਿੱਚ ਇਹ ਤੈਅ ਹੈ ਜੀ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਜ ਦੇ ਸਮਾਗਮਾਂ ਦੇ ਵਿੱਚੋਂ ਅਦ੍ਰਿਸ਼ ਰਹਿਣਗੇ, ਉਹ ਪਰਾਂ ਰਹਿਣਗੇ। ਖਾਸ ਕਰਕੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰਨ ਦੀ ਰਸਮ ਉਹਨਾਂ ਦੇ ਹੱਥੋਂ ਨਹੀਂ ਹੋਏਗੀ। ਠੀਕ ਹੈ। ਕੀ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਹੱਥੋਂ ਹੋਏਗੀ, ਕੀ ਉਹ ਸ਼੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਹੱਥੋਂ ਹੋਏਗੀ, ਕਿਸੇ ਹੋਰ ਸ਼ਖਸੀਅਤ ਨੂੰ ਸੇਵਾ ਨਿਭਾਉਣੀ ਪਏਗੀ, ਕੌਣ ਕਰੇਗਾ ਰਸਮਾਂ? ਇਹ ਸਵਾਲ ਬਿਲਕੁਲ ਵੱਡਾ ਹੋ ਗਿਆ। ਪਰ ਜੋ ਜਾਣਕਾਰੀ ਹੈ ਉਹਦੇ ਵਿੱਚ ਇਹ ਹੈ ਕਿ ਸਮਝੌਤਾ ਹੋ ਗਿਆ ਜੀ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੂੰ ਲਾਂਭੇ ਕੀਤਾ ਜਾਊਗਾ। ਅੱਜ ਦੇ ਸਮਾਗਮ ਲਈ ਉਹ ਪਰੇ ਰਹਿਣਗੇ ਤੇ ਆਉਂਦੇ ਦਿਨਾਂ 'ਚ ਉਹਨਾਂ ਤੋਂ ਜਥੇਦਾਰ ਦੀਆਂ ਸੇਵਾਵਾਂ ਵੀ ਵਾਪਸ ਲੈ ਲਈਆਂ ਜਾਣਗੀਆਂ। ਇਹ ਕਹਿੰਦੇ ਜੀ ਇਹ ਦੋਵਾਂ ਧਿਰਾਂ 'ਚ, ਚਾਹੇ ਉਹ ਬਾਇਆ ਧਾਮੀ ਹੋਈ ਹੈ ਤੇ ਜਾਂ ਡਾਇਰੈਕਟ ਸੁਖਬੀਰ ਤੇ ਧੁੰਮਾ ਦੀ ਹੋਈ ਹੈ, ਜੋ ਮਰਜ਼ੀ ਹੋਵੇ। ਹਾਂ, ਜਿਹੜਾ ਪਹਿਲੂ ਇੱਕ ਅਕਾਲੀ ਦਲ ਦੇ ਅੰਦਰ ਚੱਲ ਰਿਹਾ ਹੈ, ਕਹਿੰਦੇ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਧਿਰ ਦੇ ਅੰਦਰ ਇੱਕ ਇਸ ਗੱਲ ਨੂੰ ਲੈ ਕੇ ਵੀ ਮੰਥਨ ਹੈ ਕਿ ਜਿਹੜੇ ਦੋ ਕੰਮ ਕਰਾਉਣ ਲਈ ਲਿਆਂਦਾ ਸੀ
ਗਿਆਨੀ ਕੁਲਦੀਪ ਸਿੰਘ ਗੜਗੜ ਉਹ ਤਾਂ ਕਰ ਨਹੀਂ ਰਹੇ। ਜੇ ਉਹ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਮਸਲਾ ਕੱਢ ਕੇ ਲਿਆ ਸਕਦੇ ਨੇ ਸਾਹਮਣੇ, ਜੇ ਉਹ ਰਣਜੀਤ ਸਿੰਘ ਗੌਹਰ ਵਾਲਾ ਮਸਲਾ ਕਰ ਸਕਦੇ ਨੇ, ਹੈ ਨਾ, ਗਿਆਨੀ ਗੁਰਮੁਖ ਸਿੰਘ ਵਾਲਾ ਕਰ ਸਕਦੇ ਨੇ, ਇਸ ਤਰ੍ਹਾਂ ਉਹ ਇਹਨਾਂ ਮਸਲਿਆਂ ਨੂੰ ਐਡਰੈਸ ਕਰ ਸਕਦੇ ਨੇ, ਜਾਂ ਜਿਵੇਂ ਸਰਨਾ ਬ੍ਰਦਰ ਵਾਲਾ। ਤੇ ਫਿਰ ਉਹ ਦੋ ਮਸਲੇ ਜਿਹਨਾਂ ਕਰਕੇ ਕਹਿੰਦੇ ਕਿ ਲਿਆਂਦਾ ਸੀ, ਉਹ ਕਿਉਂ ਨਹੀਂ ਕਰ ਰਹੇ? ਮੰਨਿਆ ਜਾ ਰਿਹਾ ਕਿ ਗਿਆਨੀ ਕੁਲਦੀਪ ਸਿੰਘ ਗੜਗੜ ਹੋਰਾਂ ਨੇ ਵੀ ਇਹ ਸੁਨੇਹਾ ਪਹੁੰਚਦਾ ਕੀਤਾ ਹੈ ਕਿ ਜੀ ਸਮਾਜ 'ਚ ਵਿਚਰਨਾ, ਖਾਸ ਕਰ ਪੰਥਕ ਸਭਾ 'ਚ ਵਿਚਰਨਾ ਫਿਰ ਸਹੀ ਨਹੀਂ ਹੋਊਗਾ, ਸੰਭਵ ਨਹੀਂ ਹੋਊਗਾ। ਇਸ ਲਈ ਉਹ ਦੋ ਕੰਮ ਕਰਨੇ ਬਹੁਤ ਔਖੇ ਨੇ। ਤੇ ਕਹਿੰਦੇ ਇੱਧਰੋਂ ਸੁਨੇਹਾ ਇਹ ਚਲਾ ਗਿਆ ਕਿ ਜਥੇਦਾਰ ਸਾਹਿਬ ਦੇਖ ਲਓ, ਫਿਰ ਜੇ ਵਿਰੋਧ ਉਧਰਲੇ ਵਿਰੋਧ ਦਾ ਡਰ ਲੱਗਦਾ, ਵਿਰੋਧ ਸਾਨੂੰ ਵੀ ਕਰਨਾ ਆਉਂਦਾ। ਸੋ ਹੁਣ ਇਸ ਸਥਿਤੀ 'ਚ ਫਸਿਆ ਹੋਇਆ ਕਿ ਜਥੇਦਾਰੀ ਤੋਂ ਲਾਂਭੇ ਕਰਨ ਤੋਂ ਪਹਿਲਾਂ ਉਹਨਾਂ ਤੋਂ 5 ਮੈਂਬਰੀ ਕਮੇਟੀ ਨੂੰ ਭੰਗ ਕਰਾ ਲਿਆ ਜਾਊਗਾ। 5 ਮੈਂਬਰੀ ਕਮੇਟੀ ਕੋਲ ਹੋਈ ਭਰਤੀ ਸਾਰੀ ਆਪਣੇ ਕੋਲ ਲੈ ਲਈ ਜਾਊਗੀ। ਤੇ ਦੂਸਰਾ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਦਾ ਫਕਰੇ ਕੌਮ ਨਾਲ ਤੁਰ ਜਾਣ ਤੋਂ ਬਾਅਦ ਵਾਪਸ ਲੈ ਲਿਆ ਗਿਆ ਸੀ, ਉਹ ਮੁੜ ਕੇ ਸੁਖਬੀਰ ਬਾਦਲ ਦੀ ਝੋਲੀ ਪਾਇਆ ਜਾਊਗਾ। ਇਹ ਦੋ ਕੰਮਾਂ ਦੇ ਲਈ ਕਹਿੰਦੇ ਕਿ ਸੁਖਬੀਰ ਬਾਦਲ ਹੋਰੀ ਤੇ ਉਹਨਾਂ ਦੀ ਧਿਰ ਵਜੇਦਾ ਤੇ ਬੋਲਣ ਲਈ ਕੋਈ ਤਿਆਰ ਨਹੀਂ। ਜੇ ਪੁੱਛੋਗੇ ਤਾਂ ਕਹਿਣਗੇ ਨਹੀਂ ਅਜਿਹਾ ਕੁਛ ਨਹੀਂਗਾ। ਤੇ ਇੱਧਰ ਗਿਆਨੀ ਕੁਲਦੀਪ ਸਿੰਘ ਗੜਗੜ ਕਹਿੰਦੇ ਇਸ ਨੂੰ ਲੈ ਕੇ ਦੁਵਿਧਾ 'ਚ ਨੇ, ਕਰਨ ਤਾਂ ਕੀ ਕਰਨ। ਪਰ ਫਿਲਹਾਲ ਸਭ ਤੋਂ ਮੂਹਰੇ ਸੀਗੀ 6 ਜੂਨ। ਸੋ 6 ਜੂਨ ਦੇ ਇਸ ਟਕਰਾਅ ਨੂੰ ਟਾਲਣ ਦੇ ਵਿੱਚ ਜੋ ਧਾਮੀ ਨੇ ਰੋਲ ਨਿਭਾਇਆ, ਜੇ ਅੱਜ ਉਸ ਰੋਲ ਅਨੁਸਾਰ ਕੰਮ ਹੋ ਗਿਆ, ਅਮਨ ਅਮਾਨ ਨਾਲ ਇਹ ਦਿਹਾੜਾ ਬੀਤ ਗਿਆ, ਤੇ ਜਿਨ੍ਹਾਂ ਨੂੰ ਸਾਹਮਣੇ ਰੱਖ ਕੇ ਚੈਲੰਜ ਕਰਨਾ ਸੀ ਉਹ ਉੱਭਰ ਗਿਆ, ਪਰ ਫਿਰ ਤਾਂ ਠੀਕ ਹੈ। ਜੇ ਆਪਣਾ ਹੀ ਟਕਰਾਅ ਉੱਭਰਿਆ, ਫਿਰ ਖਬਰਾਂ ਵੀ ਉਹੀ ਲੱਗਣੀਆਂ, ਗੱਲਾਂ ਵੀ ਫਿਰ ਉਹੀ ਹੋਣੀਆਂ। ਫਿਰ ਉਹ ਦੋਸ਼ੀ ਤੈਨੂੰ ਕਟਹਿਰੇ 'ਚ ਖੜੇ ਕਰਨ ਦਾ ਮੌਕਾ ਨਹੀਂ ਮਿਲਣਾ ਜਿਹਨੇ ਕਾਂਗਰਸ ਦੀ ਅਗਵਾਈ 'ਚ ਇੰਦਰਾ ਦੀ ਰਾਜ 'ਚ ਜੋ ਕੁਛ ਵਾਪਰਿਆ। ਸੋ ਇਸ ਲਈ ਜੇ ਤਾਂ ਉਹਦੇ ਤੇ ਚਰਚਾ ਹੁੰਦੀ ਆ, ਫਿਰ ਤਾਂ ਧਾਮੀ ਹੋਰੀ ਪਾਸ ਨੇ। ਜੇ ਆਪਸੀ ਟਕਰਾਅ ਹੁੰਦਾ ਹੈ, ਫਿਰ ਧਾਮੀ ਹੋਰਾਂ ਨੂੰ ਵੀ ਮੁਸ਼ਕਿਲ ਆ। ਪਰ ਕਹਿੰਦੇ ਜੀ ਧਾਮੀ ਨੇ ਧੂਮੇ ਨਾਲ ਮਿਲ ਕੇ ਲਗਭਗ ਗੱਲ ਨੇੜੇ ਲਾ ਲਈ ਆ, ਤੇ ਹੋ ਸਕਦਾ ਸੁਖਬੀਰ ਨਾਲ ਵੀ ਰਾਬਤਾ ਹੋ ਗਿਆ ਹੋਵੇ। ਜੀ ਬਿਲਕੁਲ। ਪਰ ਇੱਥੇ ਵੀ ਦੇਖਣ ਵਾਲੀ ਗੱਲ ਆ ਨਾ ਵੀ ਚਲੋ ਆਪਸੀ ਅੰਦਰ ਖਾਤੇ ਤਾਂ ਜੋ ਮਰਜ਼ੀ ਗੱਲਾਂ ਸੈੱਟ ਹੋ ਜਾਣ, ਪਰ ਕਈ ਵਾਰੀ ਨਾ ਤੁਸੀਂ ਗੱਲਾਂ ਆਪਣੇ ਐਂਗਲ ਤੋਂ ਤਾਂ ਤੁਹਾਨੂੰ ਲੱਗਦਾ ਵੀ ਇਹ ਸੈੱਟ ਹੋਈਆਂ, ਪਰ ਕਈ ਪਿਰਤਾਂ ਦੀ ਸ਼ੁਰੂਆਤ ਹੋ ਜਾਂਦੀ ਸ਼ਰਮਾ ਜੀ। ਬਿਲਕੁਲ। ਹਾਂ, ਉਹ ਨਵੀਆਂ ਪਿਰਤਾਂ ਫਿਰ ਅਗਲੀ ਵਾਰੀ ਤੁਹਾਡੇ ਲਈ ਇੱਕ ਨਵੀਂ ਚੁਣੌਤੀ ਦੇ ਰੂਪ ਦੇ ਵਿੱਚ ਵੀ ਆ ਖੜੀਆਂ ਹੁੰਦੀਆਂ। ਅਗਲੀ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਦੀ। ਕੋਈ ਬਾਦਲ ਕਹਿੰਦੇ ਅੱਜ ਕੱਲ ਕਾਫੀ ਸਰਗਰਮੀਆਂ ਕਰ ਰਹੇ ਨੇ, ਠੰਡਲ ਦੀ ਵਾਪਸੀ ਹੋਈ ਹੈ, ਤੇ ਸਵਾਲ ਵੱਡਾ ਇਹ ਪੈਦਾ ਵੀ ਹੋ ਗਿਆ ਵੀ ਨਾਲ ਕਿ ਦੂਜਿਆਂ ਨੂੰ ਵੀ ਅਪਰੋਚ ਕੀਤੀ ਜਾਊਗੀ, ਕਿ ਦੂਜਿਆਂ ਨਾਲ ਵੀ ਜਿਹੜਾ ਉਹ ਰਾਬਤਾ ਕਾਇਮ ਕਰਕੇ ਤੇ ਉਹਨਾਂ ਦੀ ਵਾਪਸੀ ਕਰਵਾਈ ਜਾਊਗੀ। ਪ੍ਰਵੀਨ ਜੀ, ਲਗਾਤਾਰ ਪਿਛਲੇ ਹਫ਼ਤੇ 10 ਦਿਨ ਤੋਂ ਇਸ ਗੱਲ ਤੇ ਸਵਾਲ ਹੋ ਰਹੇ ਸੀ, ਖਾਸ ਕਰ ਲੁਧਿਆਣਾ ਜਿਮਨੀ ਚੋਣ ਦਾ ਭਿੜ ਭਖਣ ਤੋਂ ਬਾਅਦ, ਕਿ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਪ੍ਰਧਾਨ ਨੇ, ਪਰ ਪ੍ਰਧਾਨ ਦੇ ਨਾਤੇ ਕਿਤੇ ਵਿਚਰਦੇ ਨਹੀਂ ਦਿਖਦੇ, ਕਿਤੇ ਸਰਗਰਮੀ ਨਹੀਂ ਦਿਖਦੀ, ਕਿਤੇ ਉਹ ਗਤੀਵਿਧੀਆਂ ਨਹੀਂ ਦਿਖਦੀਆਂ। ਕਿ ਜਾਂ ਤਾਂ ਹੁਣ ਏਸੀਆਂ 'ਚ ਰਹਿਣ ਦੇ ਆਦੀ ਹੋ ਗਏ ਨੇ, ਥੋੜਾ ਜਿਹਾ ਬਾਹਰ ਆਓ, ਗਰਮੀ ਲੱਗਦੀ ਹੈ, ਫਿਰ ਅੰਦਰ ਵੜ ਜਾਓ, ਹੈ ਨਾ। ਦੂਸਰੇ ਪਾਸੇ ਅਜੇ ਤੱਕ ਟੀਮ ਸੰਗਠਨ ਵਰਕਿੰਗ ਕਮੇਟੀ ਤੱਕ ਨਹੀਂ ਅੱਜ ਤੱਕ ਬਣਾਈ, ਅਜੇ ਵੀ ਨਹੀਂ ਬਣਾਈ ਜੀ। ਪਰ ਉਹਦੇ ਬਾਵਜੂਦ ਪਿਛਲੇ 2 ਦਿਨਾਂ ਤੋਂ ਸੁਖਬੀਰ ਬਾਦਲ ਬਾਹਰ ਨਿਕਲੇ ਨੇ। ਉਹ ਲੁਧਿਆਣਾ 'ਚ ਪ੍ਰਚਾਰ ਕਰਦੇ ਵੀ ਨਜ਼ਰ ਆਉਂਦੇ ਨੇ, ਉਹ ਹਲਕਿਆਂ 'ਚ ਕੁਝ ਲੋਕਾਂ ਦੇ ਘਰਾਂ ਜਾਣ, ਕਿਸੇ ਨੂੰ ਮੁਲਾਕਾਤਾਂ ਕਰਦੇ ਵੀ ਨਜ਼ਰ ਆਉਂਦੇ ਨੇ, ਉਹ ਮੀਡੀਆ 'ਚ ਬੋਲਦੇ ਵੀ ਨਜ਼ਰ ਆਏ ਨੇ। ਤੇ ਸੋਹਣ ਸਿੰਘ ਠੰਡਲ ਨੂੰ ਸ਼ਾਮਲ ਕਰਨ ਲਈ ਕਹਿ ਰਹੇ ਸੀ ਕਿ ਡੈਪੂਟੇਸ਼ਨ ਤੇ ਅਸੀਂ ਉਹ ਭੇਜਿਆ ਸੀ ਬੀਜੇਪੀ ਵੱਲ, ਪਰਤੇ ਆਇਆ। ਦੇਖੋ ਬਈ ਸੋਹਣ ਸਿੰਘ ਠੰਡਲ ਇੱਕ ਪੁਰਾਣਾ ਕਾਗ ਲੀਡਰ ਆ, ਮੰਤਰੀ ਰਿਹਾ, 3-4 ਵਾਰ MLA ਰਿਹਾ। ਚਲੋ ਜੀ ਟਿਕਟ ਨਹੀਂ ਮਿਲੀ ਜੀ, ਬੀਜੇਪੀ ਕਹਿੰਦੀ ਚਲੇ ਜਾਓ, ਬੀਜੇਪੀ ਤੋਂ ਟਿਕਟ ਮਿਲ ਗਈ, ਚੋਣ ਲੜ ਲਏ, ਹਾਰ ਲਏ, ਪਤਾ ਹੈ ਕਿ ਖੱਟਿਆ ਉੱਥੇ ਵੀ ਨਹੀਂ ਅਜੇ ਕੁਝ ਜਾਣਾ, ਫਿਰ ਵਾਪਸ ਪਰਤੇ, ਪਤਾ ਇਹ ਵੀ ਹੈ ਕਿ ਇੱਥੇ ਵੀ ਅਜੇ ਕੁਝ ਖੱਟਿਆ ਨਹੀਂ ਜਾਣਾ। ਪਰ ਇਹ ਵੀ ਫਿਰ ਵੀ ਸੁਖਬੀਰ ਬਾਦਲ ਦੀ ਇਹ ਮੈਨੇਜਮੈਂਟ ਇਹ ਹੋਊਗੀ ਜਿਹੜੀ ਠੰਡਲ ਉਹਨਾਂ ਨੂੰ ਵਾਪਸ ਕਹੀ। ਜੇ ਸੋਹਣ ਸਿੰਘ ਠੰਡਲ ਵਾਪਸ ਆ ਸਕਦੇ ਆ ਤਾਂ ਇਹਨਾਂ ਤੋਂ ਕੁਝ ਹੋਰ ਲੀਡਰ ਵੀ ਵਾਪਸ ਆਉਣ ਦੀ ਆਸ ਅਕਾਲੀ ਦਲ ਬਾਦਲ ਧਿਰ ਨੂੰ ਵੱਜੀ ਹੈ। ਜਿੱਥੇ ਇਹ ਆਸ ਵੱਜੀ ਹੈ, ਉੱਥੇ ਕੁਝ ਆਪਣੀ ਮੁਰਲੀ ਕਤਾਰ ਦੇ ਲੀਡਰਾਂ ਦਾ ਖੁਰ ਜਾਣ ਦਾ ਵੀ ਡਰ ਖੜਾ ਹੈ। ਖਾਸ ਕਰ ਮਜੀਠੀਆ ਪਰਿਵਾਰ ਦੇ ਲਈ ਇਹਨਾਂ ਨੂੰ ਕਾਫੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ। ਕਹਿੰਦੇ ਉਹਨਾਂ ਨੂੰ ਨਾਲ ਰੱਖਣ ਦੇ ਲਈ ਕਾਫੀ ਜੱਦੋਜਹਿਦ ਕਰਨੀ ਪੈ ਰਹੀ ਹੈ। ਜਾਂ ਕੁਝ ਹੋਰ ਲੀਡਰ ਜਿਹੜੇ 3-4 ਬਹੁਤ ਖਾਸਮ ਖਾਸ ਇਹਨਾਂ ਦੇ ਆਪਸੀ ਤਣਾਅ ਜਿਹੜੇ ਵੱਧ ਰਹੇ ਨੇ, ਉਹਨੂੰ ਲੈ ਕੇ ਬਾਦਲ ਧਿਰ ਫਿਕਰਮੰਦ ਹੈ। ਪਰ ਫਿਰ ਵੀ ਸੁਖਬੀਰ ਬਾਦਲ ਦੀ 2 ਦਿਨ ਦੀਆਂ ਸਰਗਰਮੀਆਂ ਦੱਸਦੀਆਂ ਨੇ ਕਿ ਆਉਂਦੇ ਦਿਨਾਂ 'ਚ ਹੋ ਸਕਦਾ ਉਹ ਸਰਗਰਮ ਹੋ ਜਾਣ। ਤੇ ਜੇ ਉਹ ਸਰਗਰਮ ਹੁੰਦੇ ਨੇ ਔਰ ਅਕਾਲੀ ਦਲ ਬਾਦਲ ਧਿਰ ਪੰਜਾਬ 'ਚ ਉੱਭਰਦੀ ਹੈ, ਦੂਸਰੇ ਪਾਸੇ 5 ਮੈਂਬਰੀ ਕਮੇਟੀ ਨੂੰ ਜਿਵੇਂ ਹੁੰਗਾਰਾ ਮਿਲ ਰਿਹਾ, ਉਹਦੇ ਨਾਲ ਅਕਾਲੀ ਸਿਆਸਤ, ਪੰਥਕ ਸਿਆਸਤ ਫਿਰ ਮੁੱਖ ਧਾਰਾ 'ਚ ਆ ਸਕਦੀ ਹੈ। ਤੇ ਜੇ ਇਹ ਮੁੱਖ ਧਾਰਾ 'ਚ ਆਉਂਦੀ ਹੈ ਤਾਂ ਦੂਜੀਆਂ ਧਿਰਾਂ ਲਈ ਕੋਈ ਚੁਣੌਤੀ ਤਾਂ ਹੋਏਗੀ ਨਾ ਸਾਹਮਣੇ। ਸਵਾਲ ਜਿੱਤ ਹਾਰ ਦਾ ਨਹੀਂ ਹੈ, ਸਵਾਲ ਅਕਾਲੀ ਦਲ ਦਾ ਚੁਣੌਤੀ ਵਜੋਂ, ਧਿਰ ਵਜੋਂ ਸਾਹਮਣੇ ਖਲੋਣਾ ਹੈ। ਤੇ ਜੇ ਸੱਚਮੁੱਚ ਇਹ ਪੰਜਾਬ ਦੇ ਹਿੱਤਾਂ ਨੂੰ ਧਿਆਨ 'ਚ ਰੱਖ ਕੇ ਖਲੋ ਜਾਣ, ਚਾਹੇ ਅੱਡੋ ਅੱਡ
ਥੜਿਆਂ ਤੇ ਰਹਿਣ ਤੇ ਚਾਹੇ ਇਕੱਠੇ ਹੋ ਜਾਣ, ਫਿਰ ਤਾਂ ਹੈ ਹੀ ਕਮਾਲ ਹੈ। ਤੇ ਉਹਦੇ ਨਾਲ ਇੱਕ ਤਾਂ ਖੇਤਰੀ ਪਾਰਟੀ ਦਾ ਉਭਾਰ ਤੇ ਖੇਤਰੀ ਪਾਰਟੀ ਦੀ ਹੋਂਦ ਬਚ ਜੂਗੀ। ਜੀ ਜੀ। ਪਰ ਜੇ ਇਸ ਨੂੰ ਮਾੜਾ ਜਿਹਾ ਮਤਲਬ ਜਿਵੇਂ ਬੁਝੀ ਹੋਈ ਅੱਗ ਹੁੰਦੀ ਹੈ ਨਾ, ਉਹ ਚ ਦੋ ਫੂਕਾਂ ਮਾਰੋ ਤਾਂ ਕਈ ਵਾਰ ਕਿਤੋਂ ਬਲ ਪੈਂਦੀ ਆ, ਤੇ ਬੰਦਾ ਜਦੋਂ ਹੀ ਸਾਰੀਆਂ ਲੱਕੜਾਂ ਠੂਸ ਦੇਵੇ ਇਕੱਠੀਆਂ ਹੀ ਕਿ ਲੈ ਅੱਗ ਬਲ ਗਈ, ਫਿਰ ਉਹ ਧੂੰਆਂ ਹੀ ਹੋ ਜਾਂਦਾ। ਸੋ ਇਸ ਲਈ ਜੇ ਤਾਂ ਇਹ ਕੁਝ ਕੀਤਾ ਕਿ ਹਾਂ ਬਸ ਜਿੱਦਾਂ ਹੀ ਮਾੜੀ ਜਿਹੀ ਭਖੀ ਜਦੇ ਬੀਜੇਪੀ ਵਾਲੀਆਂ ਲੱਕੜਾਂ ਠੂਸ ਲਓ ਵਿੱਚੇ ਚੁੱਲ੍ਹੇ ਦੇ, ਫਿਰ ਤਾਂ ਨਹੀਂ ਭਖਦੀ ਅੱਗ ਜੀ। ਹਾਂ, ਬੀਜੇਪੀ ਆਪਣੇ ਦਮ ਤੇ ਪੰਜਾਬ 'ਚ ਪੈਰ ਲਾਉਣ ਲਈ ਫਿਰਦੀ ਹੈ ਔਰ ਇਹਨਾਂ ਨੂੰ ਦੱਬਣ ਨੂੰ ਫਿਰਦੀ ਹੈ। ਇਸ ਲਈ ਪਰ ਅਕਾਲੀ ਦਲ, ਬਾਦਲ ਤੇ ਜੇ ਉੱਧਰ ਝੋਲੀ ਪੈਣਾ ਹੈ, ਜਾਂ ਕੱਲ ਨੂੰ ਦੂਏ 5 ਮੈਂਬਰੀ ਕਮੇਟੀ ਨੇ ਵੀ ਨਵੀਂ ਟੀਮ ਖੜੀ ਕਰਾ ਕੇ ਬਾਅਦ ਚੋਂ ਬੀਜੇਪੀ ਦੀ ਝੋਲੀ 'ਚ ਪੈਣਾ, ਫਿਰ ਪੰਜਾਬ ਦੇ ਹੱਕਾਂ ਦੀ ਗੱਲ, ਪੰਜਾਬ ਦੇ ਮੁੱਦਿਆਂ ਦੀ ਗੱਲ, ਖੇਤਰੀ ਪਾਰਟੀ ਵਾਲਾ ਸਵਾਲ ਕਿੱਥੇ ਰਹਿ ਜਾਊਗਾ। ਸਹੀ ਹੈ। ਪਰ ਖੰਡਲ ਦੀ ਵਾਪਸੀ ਨੇ ਸੁਖਬੀਰ ਬਾਦਲ ਦੇ ਦਲ ਨੂੰ ਥੋੜੀ ਜਿਹੀ ਰਾਹਤ ਦਿੱਤੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਵੀ ਜੇ ਸਾਡੇ ਕੋਲ ਕੋਈ ਵਾਪਸ ਆਇਆ ਤਾਂ ਇਹਦਾ ਮਤਲਬ ਅੱਗੇ ਵਾਲੇ ਦਿਨ ਕੁਝ ਚੰਗੇ ਹੋ ਸਕਦੇ ਨੇ। ਚਲੋ ਜੀ, ਮੈਂ ਤਾਂ ਕਹਿੰਦਾ ਪੰਜਾਬ ਲਈ ਚੰਗੇ ਹੋਣ, ਖੇਤਰੀ ਪਾਰਟੀ ਲਈ ਚੰਗੇ ਹੋਣ। ਕਈ ਵਾਰੀ ਨਾ ਸਿਆਸੀ ਤਨਜ਼ੀਮਾਂ ਇੱਕ ਅਜਿਹੇ ਦੌਰ ਚੋਂ ਲੰਘ ਜਾਂਦੀਆਂ ਜਦੋਂ ਪੁਰਾਣੇ ਜਿਹੜੇ ਲੋਕ ਨੇ ਉਹਨਾਂ ਲਈ ਕੋਈ ਬਾਹਲੀ ਸੰਜੀਵਨੀ ਬੂਟੀ ਨਹੀਂ ਸਾਬਤ ਹੁੰਦੇ। ਲੋਕ ਨਵਾਂ ਏਜੰਡਾ, ਨਵਾਂ ਪ੍ਰੋਗਰਾਮ, ਨਵਾਂ ਮੁਹਾਂਦਰਾ ਉਡੀਕ ਰਹੇ ਨੇ। ਔਰ ਆਪਾਂ ਤੁਸੀਂ ਹਮੇਸ਼ਾ ਚਰਚਾ ਕਰਦੇ ਹੋ ਪ੍ਰਧਾਨ ਲਾ ਲਿਆ, ਜਥੇਬੰਦਕ ਢਾਂਚਾ ਕਿੱਥੇ ਹੈ? ਲੀਡਰ ਤਾਂ ਲੈ ਆਉਂਗੇ, ਢਾਂਚੇ ਪਾਰਟੀ ਚੋਣ ਤਾਂ ਢਾਂਚੇ ਦੇ ਤਹਿਤ ਹੀ ਢਾਂਚੇ ਦੇ ਨਾਲ ਲੜੀ ਜਾਣੀ ਨਾ। ਜੇਕਰ ਉਹੀ ਨਹੀਂ ਹੋਊਗਾ, ਭਲਾ ਦੀ 10 ਸੰਡਲ ਹੋਰ ਲਿਆਓ, ਕੀ ਕਰ ਲਓਗੇ ਤੁਸੀਂ? ਔਰ ਬਹੁਤ ਸਾਰੇ ਲੀਡਰ ਇਹੋ ਜਿਹੇ ਹੋਣਗੇ, ਆਪਾਂ ਚਲੋ ਇਹਨਾਂ ਦੇ ਬਾਰੇ ਤਾਂ ਨਹੀਂ ਇਹ ਗੱਲ ਕਹਿੰਦੇ, ਬਹੁਤ ਸਾਰੇ ਲੀਡਰ ਇਹੋ ਜਿਹੇ ਹੋਣਗੇ ਜਿਹੜੇ ਦੂਜੀਆਂ ਪਾਰਟੀਆਂ ਤੋਂ ਹਤਾਸ਼ ਹੋਏ ਹੋਣਗੇ, ਜਿਹਨਾਂ ਨੂੰ ਲੱਗਦਾ ਵੀ ਇੱਥੇ ਉਹ ਸਪੇਸ ਨਹੀਂ ਗੀ, ਜਿਨ੍ਹਾਂ ਦੇ ਬਾਰੇ ਆਪਾਂ ਸਮੇਂ ਚਰਚਾ ਕਰਦੇ ਰਹੇ। ਉਹਨਾਂ ਨੂੰ ਲੱਗਦਾ ਕਿ ਚਲੋ ਹੋਰ ਪਾਸਾ ਨਹੀਂ ਤਾਂ ਫਿਰ ਆਹੀ ਸਹੀ। ਪ੍ਰਵੀਨ ਜੀ, ਕਈ ਅਸੀਂ ਛੋਟੇ ਪਰ ਮੁੱਖ ਮੰਤਰੀ ਬਣਦੇ ਰਹਿ ਗਏ, ਉਹਨਾਂ ਨੂੰ ਲੱਗਦਾ ਸੀ ਮੁੱਖ ਮੰਤਰੀ ਬਣਾਂਗੇ, ਪਰ ਅਖੀਰ ਤੇ ਉਹਨਾਂ ਨੇ ਕਿਹੜਾ ਰਾਹ ਅਖਤਿਆਰ ਕੀਤਾ? ਅਕਾਲੀ ਦਲ ਦਾ। ਜੀ, ਕਈ ਚੰਗੇ ਲੀਡਰ ਨੇ ਜਿਹੜੇ ਘਰਾਂ 'ਚ ਬੈਠੇ ਨੇ, ਜੀ ਜੀ ਜੀ, ਉਹਨਾਂ ਨੂੰ ਕੱਢ ਕੇ ਲਿਆਉਣ ਦੀ ਲੋੜ ਹੈ। ਕਈ ਦੂਸਰੀ ਪਾਰਟੀਆਂ ਦੇ ਵਿੱਚ ਦਰਕਨਾਰ ਨੇ, ਉਹਨਾਂ ਨੂੰ ਹੌਸਲਾ ਦੇ ਕੇ ਮੂਹਰੇ ਲਾਉਣ ਦੀ ਲੋੜ ਹੈ। ਪਰ ਤੁਹਾਨੂੰ ਉਹਦੇ ਲਈ ਪਹਿਲਾਂ, ਜਿਵੇਂ ਤੁਸੀਂ ਢਾਂਚੇ ਦੀ ਗੱਲ ਕੀਤੀ, ਮੈਨੂੰ ਤਾਂ ਦੋ ਕੰਮ ਕਰਨੇ ਪੈਣਗੇ। ਢਾਂਚਾ ਤਾਂ ਚਾਹੀਦਾ ਹੀ ਹੈ, ਤੁਹਾਡੇ ਕੋਲ ਸੰਗਠਨ ਤਾਂ ਚਾਹੀਦਾ ਹੀ ਹੈ। ਆਮ ਆਦਮੀ ਪਾਰਟੀ ਕੋਲ ਸੰਗਠਨ ਨਹੀਂ ਹੈ, ਉਹਨਾਂ ਕੋਲ ਵਰਕਰ ਨਹੀਂ, ਵਲੰਟੀਅਰ ਨੇ। ਜੀ ਜੀ, ਵਰਕਰ ਤੇ ਵਲੰਟੀਅਰ 'ਚ ਜ਼ਮੀਨ ਤੇ ਅਸਮਾਨ ਦਾ ਫਰਕ ਹੈ। ਬਿਲਕੁਲ 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 ਸਹੀ। ਵਲੰਟੀਅਰ ਵਰਤ ਕੇ ਬਦਲੇ ਜਾ ਸਕਦੇ ਨੇ, ਵਰਕਰ ਨਾਲ ਮਰਨ ਤੱਕ ਜਾਂਦੇ ਨੇ, ਖੜਨ ਤੱਕ ਜਾਂਦੇ ਨੇ। ਸੋ ਇਸ ਲਈ ਉਹ ਬਾਬਾ ਰਾਮਦੇਵ ਕੋਲ ਵਲੰਟੀਅਰ ਹੀ ਸੀਗੇ, ਉਹਦੇ ਭਗਤੇ ਸੀ। ਜਦੋਂ ਸਲਵਾਰ ਪਾ ਕੇ ਭੱਜਿਆ ਤੇ ਕੋਈ ਨਹੀਂ ਲੱਭਿਆ ਨਾਲ ਭੱਜਣ ਨੂੰ। ਸਹੀ ਗੱਲ। ਸੋ ਇਸ ਲਈ ਇਹ ਫਰਕ ਸਮਝ ਆਉਣਾ ਚਾਹੀਦਾ। ਅੱਜ ਬਾਹਰ ਨਿਕਲਣ ਲੱਗੇ, ਜਦੋਂ ਕੁਝ ਖੱਟਿਆ ਨਹੀਂ ਜਾ ਰਿਹਾ ਤਾਂ ਪ੍ਰਦਰਸ਼ਨ ਹੋਣ ਲੱਗ ਗਿਆ ਆਮ ਆਦਮੀ ਪਾਰਟੀ ਦੇ ਖਿਲਾਫ। ਉਹਨਾਂ ਦੀ ਵਰਕਰਾਂ, ਜਿਹਨਾਂ ਨੂੰ ਵਰਕਰ ਨਹੀਂ ਮਤਲਬ ਵਲੰਟੀਅਰ ਨੇ, ਉਹ ਵਲੰਟੀਅਰਾਂ ਵੱਲੋਂ ਸੋ ਹੋਣ ਲੱਗ ਪਿਆ। ਸੋ ਇਸ ਲਈ ਇੱਕ ਪਾਸੇ ਤਾਂ ਇਹਨਾਂ ਨੂੰ ਆਪਣੇ ਢਾਂਚੇ ਤੇ ਕੰਮ ਕਰਨਾ ਪੈਣਾ, ਦੂਸਰੇ ਪਾਸੇ ਇਹਨਾਂ ਨੂੰ ਇਸ ਏਜੰਡੇ ਤੇ ਕੰਮ ਕਰਨਾ ਪੈਣਾ ਕਿ ਸਾਡਾ ਏਜੰਡਾ ਹੁਣ ਪੰਜਾਬ ਹੈ, ਸਾਡਾ ਏਜੰਡਾ ਹੁਣ ਪੰਥ ਹੈ, ਸਾਡਾ ਏਜੰਡਾ ਹੁਣ ਪੰਜਾਬ ਦੇ ਪਿੰਡ ਨੇ। ਅਸੀਂ ਸੱਚਮੁੱਚ ਖੇਤਰ ਦੇ ਹੋ ਕੇ ਵਿਚਰਾਂਗੇ ਖੇਤਰੀ ਪਾਰਟੀ ਵਜੋਂ। ਫਿਰ ਭਰੋਸਾ, ਉਹ ਭਰੋਸਾ ਬਹਾਲ ਕਰ ਲਈ। ਅਜੇ ਬਹੁਤ ਰਾਤ ਦੇ ਉਤਰ ਕੇ ਕੰਮ ਕਰਨ ਦੀ ਲੋੜ ਹੈ, ਚਾਹੇ ਉਹ 5 ਮੈਂਬਰੀ ਕਮੇਟੀਆਂ ਤੇ ਚਾਹੇ ਸੁਖਬੀਰ ਬਾਦਲ ਵਾਲਾ ਧੜਾ। ਨਹੀਂ ਦੇਖੋ, ਇਹ ਤਾਂ ਗੱਲ ਹੈਗੀ ਆ ਵੀ ਚਲੋ ਜਿਵੇਂ ਤੁਸੀਂ ਦੱਸਿਆ ਹੀ ਆ ਵੀ ਇਹ ਧੜੇ ਜਿਹੜੇ ਮਰਜ਼ੀ ਹੋਣ, ਪਰ ਕੰਮ ਤਾਂ ਗਰਾਊਂਡ ਤੇ ਕਰਨਾ ਪੈਣਾ ਨਾ। ਵਰਕਰ, ਅਕਾਲੀ ਦਲ ਕੋਲੇ ਵਰਕਰ ਹੀ ਹੁੰਦਾ ਸੀ ਜਿਹੜਾ ਜੇਲ੍ਹਾਂ ਭਰ ਦਿੰਦਾ ਸੀ। ਵਲੰਟੀਅਰ ਤਾਂ ਤੁਹਾਨੂੰ ਨੱਸਦੇ ਹੀ ਨਜ਼ਰ ਆਉਂਦੇ ਫਿਰ ਜਦੋਂ ਪੁਲਿਸ ਆ ਜਾਂਦੀ। ਅਗਲੀ ਗੱਲ ਕਰੀਏ ਪੰਜਾਬ ਦੀ ਉਸ ਧਿਰ ਦੀ, ਜਿਹੜੀ ਧਿਰ ਦਾ ਜਿਹੜਾ ਜਲਵਾਯੂ ਜੁੰਬਸ਼ ਆ ਉਹ ਪਾਕਮਾਲ ਸੀ। ਉਹਨਾਂ ਦੇ ਪ੍ਰੋਗਰਾਮਾਂ ਦੇ ਨਾਲ ਹੀ ਸਰਕਾਰਾਂ ਦੀ ਜਿਹੜੀ ਆ ਉਹਨਾਂ ਦੀ ਨੀਂਦ ਉੱਡ ਜਾਂਦੀ ਸੀ, ਸਰਕਾਰਾਂ ਦੇ ਥਿੰਕ ਟੈਂਕ ਦੀ ਨੀਂਦ ਉੱਡ ਜਾਂਦੀ ਸੀ। ਗੱਲ ਕਿਸਾਨ ਧਿਰਾਂ ਦੀ ਹੈ। ਅੱਜ ਕੱਲ੍ਹ ਸ਼ਿਵਰਾਜ ਚੌਹਾਨ ਪੰਜਾਬ ਘੁੰਮ ਰਹੇ ਨੇ, ਜਥੇਬੰਦੀਆਂ ਕਹਿੰਦੇ ਸਵਾਗਤ ਕਰਨ ਹੀ ਨਹੀਂ ਆ ਰਹੀਆਂ, ਜਦਕਿ ਪਹਿਲਾਂ ਤਾਂ ਕਿਸਾਨੀ ਅੰਦੋਲਨ ਵਿੱਚ ਤਾਂ ਪਹਿਲਾਂ ਹੀ ਐਲਾਨ ਹੋ ਜਾਂਦੇ ਸੀਗੇ ਕਿ ਜੇ ਕਿਸੇ ਨੇ ਐਂ ਕੀਤਾ, ਜੇ ਕਿਸੇ ਨੇ ਫਲਾਹ ਕੀਤਾ ਤਾਂ ਉਹਦਾ ਘਰਾਓ ਕਰਾਂਗੇ, ਆਹ ਕਰਾਂਗੇ, ਫਲਾਹ ਕਰਾਂਗੇ। ਰਵੀਨ ਜੀ, ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਕੱਲ ਦਾ ਪੂਰਾ ਦਿਨ ਪੰਜਾਬ ਚ ਲੱਗ ਗਿਆ। ਔਰ ਇਹ ਨੀਗਾ ਕਿ ਹਾਂ ਕੋਈ ਇੱਕ ਪ੍ਰੋਗਰਾਮ ਸੀ, 1.5 ਪ੍ਰੋਗਰਾਮ ਸੀ, ਲਗਭਗ ਵੱਖ-ਵੱਖ ਥਾਈਂ ਪਟਿਆਲਾ ਖੇਤਰ ਦਾ ਪੂਰਾ ਦਿਨ ਘੁੰਮੇ। ਠੀਕ ਹੈ। ਪਟਿਆਲੇ ਆਏ, ਪੰਜਾਬ ਸਰਕਾਰ ਦੇ ਪੰਜਾਬ ਦੇ ਖੇਤੀਬਾੜੀ ਮੰਤਰੀ ਹਰਮੀਤ ਖੁੱਡੀਆਂ ਹੋਰਾਂ ਨੇ, ਹੋਰ ਅਫਸਰਾਂ ਅਧਿਕਾਰੀਆਂ ਨੇ, ਹੋਰ ਧਿਰਾਂ ਨੇ ਖੂਬ ਸਵਾਗਤ ਕੀਤਾ, ਗੁਲਦਸਤੇ ਦਿੱਤੇ, ਫੋਟੋਆਂ ਖਿਚਾਈਆਂ। ਤੇ ਉਹ ਤੋਂ ਬਾਅਦ ਜਨਾਬ ਰਾਜਪੁਰਾ ਖੇਤਰ 'ਚ ਟਰੈਕਟਰ ਤੇ ਚੜ੍ਹ ਕੇ ਵੀ ਘੁੰਮੇ। ਠੀਕ ਹੈ, ਅੱਛਾ। ਤੇ ਉਸ ਤੋਂ ਬਾਅਦ ਫਿਰ ਅਮਰਗੜ੍ਹ 'ਚ ਵੀ ਗਏ, ਪਿੰਡ ਰੌਣੀ ਵੀ ਗਏ, ਉੱਥੇ ਜਾ ਕੇ ਉਹਨਾਂ ਨੇ ਪਿੰਡ ਦੀ ਸੱਥ 'ਚ ਵੀ, ਰੌਣੀ 'ਚ ਬੈਠ ਕੇ ਗੱਲਾਂ ਕੀਤੀਆਂ ਜੀ। ਹੁਣ ਉਹ ਸੱਥ 'ਚ ਕਿੰਨੇ ਕੁ ਅਸਲੀ ਸੀ ਤੇ ਕਿੰਨੇ ਕੁ ਇਹਨਾਂ ਦੇ ਆਪਣੇ ਬੰਦੇ ਬੈਠੇ ਸੀ, ਇਹ ਵੱਖਰਾ ਸਵਾਲ ਹੈ।
ਪਰ ਇਸੇ ਤਰ੍ਹਾਂ ਫਿਰ ਅਮਰਗੜ੍ਹ ਦੇ ਵਿੱਚ ਵੀ ਸਮਾਗਮ ਸੀਗਾ। ਉਸ ਸਮਾਗਮ 'ਚ ਲਓ ਜੀ ਕਿਸਾਨੀ ਮਸਲੇ ਹੱਲ ਕਰਨੇ ਆ, ਕੇਂਦਰੀ ਯੋਜਨਾਵਾਂ ਲਾਗੂ ਕਰਨੀਆਂ। ਸੋ 4-5 ਪ੍ਰੋਗਰਾਮ ਪੂਰੇ ਇੱਕ ਦਿਨ 'ਚ ਸੀ। ਠੀਕ ਹੈ। ਜੇ ਆਪਾਂ ਮੰਨ ਵੀ ਲਈਏ ਕਿ ਜਥੇਬੰਦੀਆਂ ਨੂੰ ਨਹੀਂ ਪਤਾ ਸੀ ਪਹਿਲਾਂ, ਫਿਰ ਸ਼ਾਮ ਢਲਦੇ ਤੱਕ ਕਿਤੇ ਤਾਂ ਝੰਡਿਆਂ ਨਾਲ ਸਵਾਗਤ ਹੁੰਦਾ, ਕਿਤੇ ਤਾਂ ਦਿਖਦੇ, ਉਸ ਤਰ੍ਹਾਂ ਦੀ ਕਿਤੇ ਰੜਕ, ਕਿਤੇ ਮੜਕ, ਕਿਤੇ ਧੜਕ ਦਿਖੀ ਨਹੀਂ। ਕੀ ਕਰਨਾ? ਇਹ ਉਹੀ ਸ਼ਿਵਰਾਜ ਚੌਹਾਨ ਹੈ ਜਿਹਦੀ ਬੈਠਕ ਦੇ ਵਿੱਚ ਤੁਸੀਂ 4-4, 5-5 ਵਾਰ ਜਾ ਰਹੇ ਸੀ ਤੇ ਉਸ ਦਿਨ ਉਸੇ ਦੀ ਬੈਠਕ ਚੋਂ ਆਏ ਸੀ ਜਿੱਦਣ ਫਿਰ ਪੰਜਾਬ ਪੁਲਿਸ ਨੇ ਚੱਕੇ ਸੀ। ਸਭ ਨੂੰ ਪਤਾ ਹੈ, ਤੁਹਾਡੇ ਮੇਰੇ ਨਾਲੋਂ ਵੱਧ ਡੱਲੇਵਾਲ ਤੇ ਉਹਨਾਂ ਦੀਆਂ ਧਿਰਾਂ ਨੂੰ, ਪੰਨੂ ਪੰਧੇਰੇ ਨੂੰ, ਸਭ ਦੀਆਂ ਧਿਰਾਂ ਨੂੰ ਪਤਾ ਹੈ ਕਿ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਤੱਕ ਟੂਲ ਸੀ। ਹੁਕਮ ਤਾਂ ਇਹੀ ਸ਼ਿਵਰਾਜ ਚੌਹਾਨ ਦੀ ਪਾਰਟੀ ਵੱਲੋਂ, ਇਹਦੀ ਸਰਕਾਰ ਵੱਲੋਂ ਹੀ ਆਇਆ ਸੀ। ਸਹੀ ਬਿਲਕੁਲ, ਹੁਕਮ ਉੱਤੋਂ ਹੀ ਚੱਲਿਆ ਸੀ। ਪਰ ਤੁਸੀਂ ਉਸ ਦਿਨ ਵੀ ਟੂਲ ਸੀ ਤੇ ਕੱਲ ਜਦੋਂ ਸ਼ਿਵਰਾਜ ਚੌਹਾਨ ਆਏ ਤਾਂ ਵੀ ਤੁਸੀਂ ਉਹ ਟੂਲ ਸੀ। ਸ਼ਿਵਰਾਜ ਚੌਹਾਨ ਟਰੈਕਟਰ ਤੇ ਚੜ ਕੇ, ਟਰੈਕਟਰ ਵਾਲੀ ਡਰਾਈਵਿੰਗ ਸੀਟ ਤੇ ਬੈਠ ਕੇ ਸਟੀਅਰਿੰਗ ਹੱਥਾਂ 'ਚ ਫੜ ਕੇ ਚਲਾ ਰਹੇ ਨੇ, ਪਰ ਨਾਲ ਵਾਲੇ ਪਾਸੇ ਬੈਠ ਕੇ ਹਰਮੀਤ ਖੁੱਡੀਆਂ ਉਹਦੀ ਸਟੀਅਰਿੰਗ ਸੰਭਾਲ ਰਹੇ ਨੇ। ਠੀਕ ਹੈ। ਅੱਛਾ, ਦੇਖ ਇਹ ਰਿਹਾ ਕਿ ਡਰਾਈਵਿੰਗ ਸੀਟ ਤੇ ਸ਼ਿਵਰਾਜ ਚੌਹਾਨ ਹੈ, ਪਰ ਲੱਗ ਇਹ ਰਿਹਾ ਕਿ ਜਿਵੇਂ ਉਹਨਾਂ ਦੀ ਥਾਂ ਤੇ ਸੇਵਾ ਇਹ ਚਲਾ ਰਹੇ ਨੇ। ਤੋਂ ਇਸੇ ਲਈ ਤਾਂ ਅਸੀਂ ਕਹਿੰਦੇ ਹਾਂ ਕਿ ਕੇਂਦਰ ਡਰਾਈਵਿੰਗ ਸੀਟ ਤੇ ਬੈਠਾ, ਪਰ ਕੰਮ ਕਰਨ ਲਈ ਤੁਹਾਨੂੰ ਲਾਇਆ ਤੇ ਪੰਜਾਬ ਸਰਕਾਰ ਤਾਂ ਉਹਨਾਂ ਲਈ ਕੰਮ ਟੂਲ ਬਣ ਕੇ ਕੰਮ ਕਰ ਰਹੀ ਹੈ। ਕੱਲ ਵੀ ਤੁਸੀਂ ਟੂਲ ਬਣ ਕੇ ਉਹਨਾਂ ਲਈ ਕੰਮ ਕੀਤਾ। ਸਹੀ ਬਿਲਕੁਲ। ਤੁਸੀਂ ਕਿਉਂ ਨਹੀਂ ਪੁੱਛ ਲਿਆ ਫਿਰ ਕਿ ਵੀ ਸਾਡੇ ਕਿਸਾਨ ਦੇ ਦਿੱਲੀ ਜਾਣਾ ਚਾਹੁੰਦੇ ਸੀ, ਚਲੋ ਅਸੀਂ ਤਾਂ ਜੀ ਆਪਣੇ ਵਪਾਰੀਆਂ ਦੇ ਲਈ ਧਰਨਾ ਚੁਕਾਤਾ ਲੁਧਿਆਣਾ ਜਿਮਨੀ ਚੋਣ ਲਈ, ਪਰ ਤੁਸੀਂ ਉਹਨਾਂ ਨੂੰ ਤਾਂ ਕਹਿੰਦੇ ਕਿ ਤੁਸੀਂ ਕਿਉਂ ਨਹੀਂ ਉਹਨਾਂ ਦੀ ਗੱਲ ਮੰਗਾ ਮੰਨਦੇ ਜੀ, ਬਾਂਹ ਫੜਦੇ ਜੀ। ਕਿੱਥੇ ਪੁੱਛਦੀ ਹੈ ਪੰਜਾਬ ਸਰਕਾਰ? ਸਹੀ ਹੈ। ਇਹ ਤਾਂ ਉਹਨਾਂ ਦੇ ਹੁਕਮਾਂ ਤੇ ਚੱਲਦੇ ਨੇ। ਪਰ ਸਵਾਲ ਤਾਂ ਜਥੇਬੰਦੀਆਂ ਦਾ, ਖਾਸ ਕਰਕੇ ਜਿਨ੍ਹਾਂ ਦਾ ਸ਼ੰਭੂ ਔਰ ਖਨੌਰੀ ਧਰਨਾ ਸੀ, ਉਹ ਤੇਰਾ ਤਾਂ ਸਾਹਮਣੇ ਆਉਂਦੀਆਂ। ਉਹ ਤੇਰਾ ਤਾਂ ਕਿਤੇ ਰੜਕਦੀਆਂ, ਕਿਤੇ ਖੜਕਦੀਆਂ, ਕਿਤੇ ਧੜਕਦੀਆਂ, ਕਿਤੇ ਅੜਦੀਆਂ, ਕਿਤੇ ਲੜਦੀਆਂ ਨਜ਼ਰ ਤਾਂ ਆਉਂਦੀਆਂ। ਕਿਉਂ ਨਹੀਂ ਆਏ? ਕੀ ਇਹ ਵੀ ਕੋਈ ਗੁਪਤ ਸਮਝੌਤਾ? ਕੀ ਇੱਥੇ ਵੀ ਕੋਈ ਆਪਸੀ ਤਾਲਮੇਲ ਹੈ ਕਿ ਕਦੋਂ ਕਰਨਾ ਵਿਰੋਧ, ਕਦੋਂ ਨਹੀਂ ਕਰਨਾ? ਇਸ ਲਈ ਸ਼ਿਵਰਾਜ ਚੌਹਾਨ ਤਾਂ ਕਹਿੰਦੇ ਜੀ ਮੈਂ ਤਕਨੀਕ ਵੰਡਦਾ ਫਿਰਦਾ, ਸਾਡੀ ਤਾਂ ਯੋਜਨਾ ਜੀ ਮੋਦੀ ਜੀ ਦੀ, ਅਸੀਂ ਤਾਂ ਮੁਨਾਫੇ ਵਾਲੀ ਖੇਤੀ ਕਰਾਉਣੀ ਹੈ। ਉਹ ਵੀ 2022 ਚ ਆਮਦਨ ਦੁੱਗਣੀ ਦਾ ਵਾਅਦਾ ਵੀ ਮੋਦੀ ਦਾ ਹੀ ਸੀ। ਕਿੱਥੇ ਗਿਆ? ਬਿਲਕੁਲ ਸਹੀ। ਤੇ ਇਸ ਲਈ ਇਸ ਮਸਲੇ ਦੇ ਉੱਤੇ ਜਥੇਬੰਦੀਆਂ ਸਵਾਲ ਹੈ ਕਿ ਹਾਂ ਐਸਕੇਐਮ ਦਾ ਆਉਂਦੇ ਦਿਨਾਂ 'ਚ ਧਰਨਾ ਲੱਗਣਾ, ਵੱਡਾ ਧਰਨਾ ਲੱਗਣਾ। ਉਹ ਐਸਕੇਐਮ ਮਤਲਬ ਕਿ ਇਹ ਉਹਨੂੰ ਰਾਜਨੀਤਿਕ ਐਸਕੇਐਮ ਕਹਿੰਦੇ ਨੇ, ਉਹ ਆਪਣੇ ਆਪ ਨੂੰ ਅਸਲੀ ਐਸਕੇਐਮ ਕਹਿੰਦੇ ਨੇ। ਉਹਨਾਂ ਵੱਲੋਂ ਲਗਭਗ ਤੈਅ ਆ ਰਾਜੇਵਾਲ ਹੋਰਾਂ ਦੀ ਅਗਵਾਈ 'ਚ ਕਿ ਜੀ ਅਸੀਂ ਪਾਣੀਆਂ ਦੇ ਉੱਤੇ, ਪਾਣੀ ਪਲੀਤ ਹੋਣ ਵਾਲੇ ਮਸਲਿਆਂ ਤੇ, ਜ਼ਮੀਨਾਂ ਅਕਵਾਇਰ ਕਰਨ ਵਾਲੇ ਮਸਲਿਆਂ ਤੇ, ਇਹ ਸਾਰੇ ਮਸਲੇ ਕੇਂਦਰ ਤੋਂ ਲੈ ਕੇ ਪੰਜਾਬ ਸਰਕਾਰ ਨੂੰ ਘੇਰਨਾ, ਉਹਦੇ ਲਈ ਵੱਡਾ ਧਰਨਾ ਲੱਗੂਗਾ। ਉਹਦੀ ਤਿਆਰੀ ਜ਼ਰੂਰ ਕੀਤੀ ਜਾ ਰਹੀ ਹੈ। ਉਹਨੂੰ ਵੀ ਰੋਕਣ ਲਈ ਸਰਕਾਰਾਂ ਜਦੋਂ ਜਾਇਜ਼ ਨੇ, ਕੇਂਦਰ ਔਰ ਪੰਜਾਬ ਸਰਕਾਰ ਉਹਦੇ ਉੱਤੇ ਵੀ ਮੰਥਨ ਕਰ ਰਹੀ ਹੈ ਪੈਰਲਲ, ਕਿ ਉਹਨੂੰ ਕੀ ਮੀਟਿੰਗ ਨਾਲ ਟਾਲ ਲਿਆ ਜਾਵੇ, ਕੀ ਸਮਝਾ ਲਿਆ ਜਾਵੇ, ਕੀ ਡਰਾ ਲਿਆ ਜਾਵੇ, ਕੀ ਐਂ ਡੰਡਾ ਫੇਰਨਾ ਪਊ, ਘਰਾਂ 'ਚ ਚੱਕਣੇ ਪੈਣਗੇ ਜਾਂ ਉਹ ਲੱਗਣ ਦਿੱਤਾ ਜਾਵੇ। ਕਈ ਤਰ੍ਹਾਂ ਦੇ ਮੰਥਨ ਸਰਕਾਰੀ ਪੱਧਰ ਤੇ, ਅਧਿਕਾਰੀ ਪੱਧਰ ਦੇ ਵੀ ਚੱਲ ਰਹੇ ਨੇ, ਪਰ ਉਧਰ ਵੀ ਧਰਨੇ ਦੀ ਤਿਆਰੀ ਹੈ। ਪਰ ਸਵਾਲ ਤਾਂ ਇਹ ਹੈ ਕਿ ਖੇਤੀਬਾੜੀ ਮੰਤਰੀ ਪੰਜਾਬ 'ਚ ਟਰੈਕਟਰ ਤੇ ਚੜ੍ਹ ਕੇ ਘੁੰਮ ਕੇ ਚਲਾ ਗਿਆ ਤੇ ਤੁਸੀਂ ਝੰਡੇ ਲੈ ਕੇ ਆਏ ਹੋ ਨਹੀਂ ਸਵਾਗਤ ਕਰਨ। ਜੀ ਬਿਲਕੁਲ। ਦੇਖੋ, ਆਪਾਂ ਇਹ ਨਹੀਂ ਕਹਿੰਦੇ, ਉਕਸਾਉਂਦੇ ਨਹੀਂ ਵੀ ਤੁਸੀਂ ਆਹ ਕਰੋ ਤੇ ਆਹ ਨਹੀਂ, ਉਕਸਾਉਂਦੇ ਨਹੀਂ। ਮੇਰਾ ਉਹਨਾਂ ਦੀ ਨੀਤੀ ਤੇ ਗੈਰ ਹਾਜ਼ਰੀ ਦਾ ਕਿਸੇ ਦਾ ਵੀ ਵਿਰੋਧ ਨਾ ਕਰੋ। ਹਾਂਜੀ, ਤੁਹਾਡੀ ਗੈਰ ਹਾਜ਼ਰੀ ਦੀ ਗੱਲ ਆ ਸੱਚ। ਮਤਲਬ ਹੰਸਰਾਜ ਦਾ ਵਿਰੋਧ ਕਰ ਲੈਣਾ। ਹਾਂਜੀ, ਫਿਰ ਹੰਸਰਾਜ ਕਹਿੰਦਾ ਜੀ ਮੇਰਾ ਤਾਂ ਪਤਾ ਕਿਉਂ ਕਰਦੇ ਨੇ, ਹੈ ਨਾ? ਕਿ ਇੱਥੇ ਵੀ ਦੇਖ ਕੇ ਵਿਰੋਧ ਹੁੰਦਾ ਕਿ ਆਹ ਦਲਿਤ ਹੈ, ਹਿੰਦੂ ਹੈ, ਜੱਟ ਹੈ, ਅਗਲੇ ਸਵਾਲ ਕਰਦੇ ਨੇ। ਕਈ ਵਾਰੀ ਕਿਸਾਨ ਜਥੇਬੰਦੀਆਂ ਦੇ ਬਾਰੇ ਜੋ ਕੁਝ ਚੱਲ ਰਿਹਾ, ਖਬਰਾਂ ਪੜ੍ਹਦੇ ਆ, ਖਨੌਰੀ ਸ਼ੰਭੂ ਦਾ ਮੋਰਚੇ ਬਾਰੇ ਆਪਾਂ ਦੇਖਿਆ, ਕਿਸਾਨ ਆਗੂਆਂ ਦੀ ਫੜੋ ਫੜਾਈ, ਭਾਜਪਾ ਜਿਸ ਤਰੀਕੇ ਨਾਲ ਸਰਗਰਮੀਆਂ ਕਰ ਰਹੀ ਹੈ, ਸ਼ਰਮਾ ਜੀ, ਇਉਂ ਲੱਗਦਾ ਕਈ ਵਾਰੀ ਕਿ ਕਿਸਾਨ ਆਗੂ ਤੇ ਜਥੇਬੰਦੀਆਂ ਇਹ ਜ਼ਮੀਨ ਤੋਂ ਜਿਹੜੀ ਪਕੜ ਆ ਉਹ ਗਵਾ ਰਹੇ ਨੇ, ਭਾਜਪਾ ਜ਼ਮੀਨ ਤੇ ਪਕੜ ਬਣਾ ਰਹੀ ਹੈ। ਬਿਲਕੁਲ ਹੋ ਸਕਦਾ ਕਈ ਕਿਸਾਨ ਪੱਖੀ ਲੋਕਾਂ ਨੂੰ ਇਹ ਗੱਲ ਮਾੜੀ ਲੱਗੇ, ਇਹ ਗੱਲ ਕੌੜੀ ਲੱਗੇ। ਇਹ ਗੱਲ ਦਰੁਸਤ ਹੈ। ਇਹ ਸਿਰਫ ਜਥੇਬੰਦੀਆਂ ਦੀ ਕੋਈ ਗਲਤੀ ਦਾ ਹੀ ਕਾਰਨ ਨਹੀਂਗਾ। ਹਾਂਜੀ, ਇਹ ਉਹਨਾਂ ਦੀ ਨੀਤੀ ਦਾ ਵੀ ਕਾਰਨ ਹੈ, ਕਿਉਂਕਿ ਸਰਕਾਰਾਂ ਇਸ ਤਰ੍ਹਾਂ ਦਾ ਮਾਹੌਲ ਸਿਰਜ ਰਹੀਆਂ ਨੇ ਲਗਾਤਾਰ ਕਿ ਕਿਸਾਨ ਜਥੇਬੰਦੀਆਂ ਨੂੰ ਇਸ ਕਦਰ ਲੋਕਾਂ 'ਚ ਬਦਨਾਮ ਕਰ ਦੋ ਕਿ ਜਚਾ ਦੋ ਕਿ ਤਾਂ ਜੀ ਕੰਮੇ ਧਰਨਾ ਲਾਉਣਾ ਹੈ, ਜਚਾ ਦੋ ਜੀ ਕਿ ਤਾਂ ਕਿਸਾਨ ਇਹ ਨਹੀਂ ਗੇ ਜੀ, ਇਹ ਤਾਂ ਵਪਾਰੀ ਨੂੰ। ਲਗਾਤਾਰ ਇਹ ਹਮਲੇ ਦਿੱਲੀ ਤੋਂ ਹੀ ਸ਼ੁਰੂ ਨੇ ਨਾ। ਜਦੋਂ ਵੀ ਕਿੰਨਾ ਕੁਛ ਕਿਹਾ ਜਾਂਦਾ ਸੀਗਾ, ਉਹ ਹੁਣ ਵੀ ਕਰਮ ਜਾਰੀ ਹੈ। ਸੋ ਇਸ ਲਈ ਉਹ ਇਸ ਤਰ੍ਹਾਂ ਦਾ ਇੱਕ ਮਾਹੌਲ ਸਿਰਜ ਰਹੇ ਨੇ ਕੇਂਦਰ ਔਰ ਪੰਜਾਬ ਸਰਕਾਰ ਤੇ ਅਫਸਰ ਅਧਿਕਾਰੀ ਕਿ ਤਾਂ ਜੀ ਧਰਨੇ ਲਾ ਕੇ ਲੋਕਾਂ ਦਾ ਕੰਮ ਰੋਕਦੇ ਨੇ, ਰਾਹ ਰੋਕਦੇ ਨੇ, ਹੈ ਨਾ? ਆਮ ਪਿੰਡਾਂ ਵਾਲੇ ਲੋਕਾਂ ਨੂੰ ਵੀ ਇਹਨਾਂ ਦੇ ਵਿਰੁੱਧ ਕਰ ਦੋ,
ਹੋਰ ਵਰਗਾਂ ਨੂੰ ਵੀ ਵਿਰੁੱਧ ਕਰ ਦਿਓ ਕਿ ਜਦੋਂ ਕਿ ਮੈਂ ਲਗਾਤਾਰ ਇਹ ਗੱਲ ਕਰਦਾ ਰਿਹਾ ਕਿ ਅੱਜ ਦੀ ਤਰੀਕ 'ਚ ਜੇ ਸਰਕਾਰਾਂ ਨੂੰ ਕੋਈ ਸਵਾਲ ਕਰ ਰਿਹਾ ਤਾਂ ਸਿਰਫ ਕਿਸਾਨ ਜਥੇਬੰਦੀਆਂ ਕਰ ਰਹੀਆਂ। ਬਿਲਕੁਲ ਬਿਲਕੁਲ ਅੱਜ ਦੀ ਤਰੀਕ 'ਚ ਜੇ ਕੋਈ ਧਰਨਾ ਮੁਜ਼ਾਹਰਾ ਕੋਈ ਪ੍ਰਦਰਸ਼ਨ ਕਰ ਰਿਹਾ ਤਾਂ ਸਿਰਫ ਜਥੇਬੰਦੀਆਂ ਕਰ ਰਹੀਆਂ, ਇਸੇ ਲਈ ਉਹ ਰੜਕ ਰਹੀਆਂ ਸਰਕਾਰਾਂ ਨੂੰ। ਤੇ ਪਰ ਉਹਨਾਂ ਨੂੰ ਵੀ ਸਮਝਣਾ ਪੈਣਾ ਕਿ ਇੱਕ ਤਾਂ ਸਾਡੀ ਏਕਾ ਜ਼ਰੂਰੀ ਹੈ, ਦੂਸਰਾ ਸਾਨੂੰ ਆਪਣਾ ਤਰੀਕਾ ਸੁਧਾਰਨਾ ਪੈਣਾ, ਤਰੀਕਾਕਾਰ ਬਦਲਣਾ ਪੈਣਾ, ਤੀਸਰਾ ਸਰਕਾਰੀ ਪੱਧਰ ਵਾਲੀ ਨੀਤੀ ਦੇ ਅਨੁਸਾਰ ਉਹਨਾਂ ਦੀਆਂ ਚਾਲਾਂ ਨੂੰ ਕਾਟ ਕਰਨ ਦੀ ਨੀਤੀ ਵੀ ਘੜਨੀ ਪੈਣੀ ਹੈ। ਸੋ ਬਹੁਤ ਪੱਧਰ ਤੇ ਕੰਮ ਕਰਨ ਦੀ ਲੋੜ ਹੈ, ਪਰ ਉਹ ਅਪਡੇਟ ਨਹੀਂ, ਜਿਵੇਂ ਅੱਜ ਕੱਲ ਮੋਬਾਈਲ ਆਉਂਦੇ ਨਾ, ਅਪਡੇਟ ਵਰਜਨ ਆ ਗਏ ਜੀ, ਉਹ ਪੁਰਾਣਾ ਫਿਰ ਸਲੋ ਹੋ ਜਾਂਦਾ। ਸੋ 90% ਸਾਡੀਆਂ ਜਥੇਬੰਦੀਆਂ ਅਪਡੇਟ ਨਹੀਂ ਹੋ ਰਹੀਆਂ। ਨਹੀਂ ਦੇਖੋ ਬਿਲਕੁਲ, ਇਹ ਹੁਣ ਇੰਨੀ ਆਪਣੀ એનર્ਜੀ, ਇੰਨਾ ਆਪਣੇ ਸੋਰਸਿਸ ਵੇਸਟ ਕਰ ਰਹੀਆਂ ਨੇ। ਮਤਲਬ ਵੇਸਟ ਮਤਲਬ ਕਿ ਉਹ ਕਹਿ ਦਿੰਦੇ DAP ਰੋਕਦੀ, ਮੰਨ ਲਓ ਮਿਸਾਲ ਦੇ ਤੌਰ ਤੇ, ਇਹ ਜਿਉਂ ਲੱਗਦਾ ਚਲੋ ਜੀ ਧਰਨੇ ਲਾਉਣੇ, ਅਸੀਂ ਸੜਕਾਂ ਰੋਕਦੇ ਐਂ ਕਰਦੇ, ਕਿੰਨਾ ਕੁਛ એનર્ਜੀ ਰੋਕ ਗਈ ਤੇ ਉਹਨਾਂ ਦਾ ਨੈਰੇਟਿਵ ਸਟਰੋਂਗ ਹੈ, ਫਿਰ ਉਹਨਾਂ ਨੇ DAP ਦੇ ਹੀ ਦੇਣੀ ਹੈ। ਕਦੇ ਝੋਨਾ ਨਹੀਂ ਚੱਕਿਆ ਜੀ, ਚਲੋ ਲਾ ਦਿਓ ਧਰਨੇ। ਸੋ ਇਹਨਾਂ ਨੂੰ ਵੀ ਜਿਵੇਂ ਉਹ ਉਹਨਾਂ ਦਾ ਥਿੰਕ ਟੈਂਕ ਸੋਚਦਾ, ਜਾਂ ਜਿਵੇਂ ਉਹ ਸਾਜ਼ਿਸ਼ਾਂ ਰਚ ਰਚ ਕੇ ਇਹਨਾਂ ਦੀ ਤਾਕਤ ਕਮਜ਼ੋਰ ਕਰ ਰਹੇ ਨੇ, ਇਹਨਾਂ ਨੂੰ ਵੰਡ ਕੇ, ਇਹਨਾਂ ਨੂੰ ਕੁੱਟ ਕੇ, ਇਹਨਾਂ ਤੋਂ ਲੋਕ ਸਮਰਥਨ ਪਿੱਛੇ ਕਰਕੇ ਉਹ ਕਰ ਰਹੇ ਨੇ, ਤਾਂ ਇਸ ਤਰੀਕੇ ਨਾਲ ਇਹਨਾਂ ਨੂੰ ਵੀ ਬਰਾਬਰ ਦੇ ਹਾਣੀ ਬਣਨਾ ਪੈਣਾ ਜੀ। ਅਗਲੀ ਗੱਲ ਕਰੀਏ ਨਵਜੋਤ ਸਿੱਧੂ ਦੀ। ਪਿਛਲੇ ਦਿਨੀ ਚੈਨਲ ਲਾਂਚ ਕਰਨ ਆਏ ਸੀਗੇ, ਖਾਸੀਆਂ ਚਰਚਾਵਾਂ ਕਰਕੇ, ਪਰ ਸਟਾਰ ਪ੍ਰਚਾਰਕਾਂ ਦੇ ਵਿੱਚ ਸਿੱਧੂ ਸਾਹਿਬ ਦਾ ਨਾਂ ਨਾ ਹੋਵੇ, ਇਹ ਗੱਲ ਪਤਾ ਨਹੀਂ ਕਿਹੜੇ ਪਾਸੇ ਨੂੰ ਜਾ ਰਹੀ ਹੈ। ਉਧਰੋਂ ਮਾਨ ਨੂੰ ਵੀ 3 ਨੰਬਰ ਹੈ, ਕੁਰਸੀ ਉਹਨਾਂ ਦੀ ਪਹਿਲੇ ਨੰਬਰ ਤੇ, ਪੰਜਾਬ ਦੇ ਵਿੱਚ ਨੰਬਰ 3 ਮਿਲਿਆ ਉਹਨਾਂ ਨੂੰ। ਪ੍ਰਵੀਨ ਜੀ, ਲੁਧਿਆਣਾ ਜਿਮਨੀ ਚੋਣ ਦਾ ਖੜਾ ਭਖ ਗਿਆ ਜੀ। 40 ਸਟਾਰ ਪ੍ਰਚਾਰਕਾਂ ਦੀਆਂ ਸੂਚੀਆਂ ਆ ਰਹੀਆਂ ਨੇ। 40 ਨਾਮ ਦੇਣੇ ਹੀ ਹੁੰਦੇ ਨੇ, ਕਿਉਂਕਿ ਖਰਚੇ ਫਿਰ ਉਸ ਨਾਮਾਂ ਤੇ ਪੈ ਜਾਂਦੇ ਨੇ। ਇਸ ਲਈ ਉਹ ਉਮੀਦਵਾਰ ਵਾਲੇ ਖਰਚਿਆਂ ਨੂੰ ਐਡਜਸਟ ਕਰਨ ਦਾ ਵੀ ਤਰੀਕਾ ਹੁੰਦਾ ਹੈ। ਸੋ ਇਹ ਸਾਰੀ ਪ੍ਰਕਿਰਿਆ ਹੁੰਦੀ ਹੈ। ਸਭ ਨੂੰ ਪਤਾ ਕਿ ਜਿਹੜੇ 40 ਨਾਮ ਐਲਾਨੇ ਜਾਂਦੇ ਨੇ, ਉਹਨਾਂ 40 ਨੇ ਪ੍ਰਚਾਰ ਕਰਨ ਨਹੀਂ ਆਉਣਾ ਹੁੰਦਾ, ਖਾਸ ਕਰ ਜਿਮਨੀ ਚੋਣ 'ਚ ਤਾਂ ਜਮਾ ਹੀ 5-7-10 ਬੰਦੇ ਹੀ ਹੁੰਦੇ ਨੇ ਜਿਨ੍ਹਾਂ ਨੇ ਬਾਹਰੋਂ ਆਉਣਾ, ਬਾਕੀ ਲੋਕਲ ਵਾਲਿਆਂ ਨੇ ਜਾਣਾ ਹੁੰਦਾ। ਪਰ ਉਹ ਨਾਮ ਬੜੇ ਉਹਦੇ ਵਿੱਚ ਸ਼ਾਮਿਲ ਕੀਤੇ ਜਾਂਦੇ ਨੇ, ਕੋਈ ਰੁਤਬੇ ਦੇ ਹਿਸਾਬ ਨਾਲ, ਕੋਈ ਨਾਮ ਦੇ ਹਿਸਾਬ ਨਾਲ, ਕੋਈ ਪਾਰਟੀ ਦੇ ਵਿੱਚ ਪਹੁੰਚ ਦੇ ਹਿਸਾਬ ਨਾਲ, ਕੋਈ ਦਿਖਾਵੇ ਦੇ ਹਿਸਾਬ ਨਾਲ, ਕੋਈ ਕੰਮ ਕਰਾਉਣ ਦੇ ਹਿਸਾਬ ਨਾਲ, ਕਿੰਨੇ ਤਰ੍ਹਾਂ ਦੇ ਫਾਰਮੂਲੇ ਹੁੰਦੇ ਜਿਹੜੇ ਹੁੰਦੇ। ਸੋ ਹੁਣ ਕਾਂਗਰਸ ਨੇ ਆਪਣੀ 40 ਸਟਾਰ ਪ੍ਰਚਾਰਕਾਂ ਦੀ ਸੂਚੀ ਸ਼ਾਮਿਲ ਕੀਤੀ ਹੈ। ਉਹ 'ਚ ਜੇ ਸਚਿਨ ਪਾਇਲਟ ਹੈਗਾ, ਉਹਦੇ ਵਿੱਚ ਜੇ ਅਮੇਠੀ ਤੋਂ ਉਹਨੂੰ ਬੀਬੀ ਅਰੁਣਾ, ਉਹ ਕਿਹੜੀ ਸੀਗੀ ਉਹ ਹੈ ਨਾ ਜਿਹੜੀ ਜਿਹਨੂੰ ਹਰਾਇਆ ਸੀਗਾ, ਕਲਾਕਾਰ ਰਹੀ ਹੈ ਅਮੇਠੀ ਤੋਂ, ਸਮ੍ਰਿਤੀ ਇਰਾਨੀ ਨੂੰ ਹਰਾਇਆ ਸੀ ਜਿਹਨੇ, ਚਮਨ ਕਿਸ਼ੋਰੀ ਲਾਲ ਸ਼ਰਮਾ ਹੈ ਨਾ, ਉਹ ਗਾਂਧੀ ਪਰਿਵਾਰ ਦਾ ਖਾਸਾ ਉਹਦਾ ਵੀ ਨਾਂ ਹੈਗਾ ਸਟਾਰ ਪ੍ਰਚਾਰਕਾਂ 'ਚ। ਤੇ ਉਹ ਤੋਂ ਇਲਾਵਾ ਮੁਹੰਮਦ ਸਦੀਕ ਹੈਗੇ ਆ, ਰਾਜਾ ਵੜਿੰਗ ਹੈਗੇ ਆ, ਮਤਲਬ ਕਿ ਵਿਰੋਧੀ ਦਲ ਲੀਡਰ ਪ੍ਰਤਾਪ ਬਾਜਵਾ, ਪਤਾ ਨਹੀਂ ਆਉਣਾ ਕਿ ਨਹੀਂ ਆਉਣਾ, ਅਜੇ ਤੱਕ ਵਿਦੇਸ਼ ਦੌਰੇ ਤੇ ਜਾਣ ਕੇ ਟਲੇ ਨੇ, ਪਤਾ ਨਹੀਂ ਹੈ ਨਾ। ਦੂਸਰੇ ਪਾਸੇ ਸੁਮਿੰਦਰ ਰੰਧਾਵਾ ਸ਼ਾਇਦ ਲੁਧਿਆਣੇ ਦੇ ਨੇੜੇ ਤੋਂ ਵੀ ਨਾ ਲੰਘਣ, ਪਰ ਉਹਦਾ ਵੀ ਨਾਂ ਹੈਗਾ। ਖੁਦ ਇੰਚਾਰਜ ਕਾਂਗਰਸ ਦੇ ਭਵੇਸ਼ ਬਘੇਲ, ਉਹਦਾ ਵੀ ਨਾਂ ਹੈਗਾ। ਪ੍ਰਗਟ ਸਿੰਘ ਵੀ ਹੈਗੇ, ਰਾਣਾ ਤਾਂ ਚਲੋ ਇੰਚਾਰਜ ਨੇ ਉੱਥੇ, ਕੁਲਜੀਤ ਨਾਗਰਾ ਵੀ ਹੈਗਾ, ਔਜਲਾ ਵੀ ਹੈਗਾ, ਸਾਰੇ ਨਾਮ ਕਾਂਗਰਸ ਦੇ ਲਗਭਗ, ਸੁਖਪਾਲ ਖਹਿਰਾ, ਇੱਥੋਂ ਤੱਕ ਕਿ ਘੜੀਆ ਕੁਮਾਰ ਦਾ ਵੀ ਨਾਂ ਹੈਗਾ। ਇਹ ਸਾਰੇ ਨਾਵਾਂ ਦੇ ਵਿੱਚ ਨਵਜੋਤ ਸਿੱਧੂ ਦਾ ਨਾਂ ਕਿਉਂ ਨਹੀਂ, ਜਿਹੜਾ ਕਾਂਗਰਸ ਦੀ ਸਟਾਰ ਪ੍ਰਚਾਰਕਾਂ ਦੀ ਸੂਚੀ 'ਚ ਪਹਿਲੇ ਦੂਜੇ ਨੰਬਰ ਦਾ ਸਟਾਰ ਪ੍ਰਚਾਰਕ ਹੁੰਦਾ ਸੀ, ਖਾਸ ਕਰ ਭਾਰਤ ਪੱਧਰ ਤੇ ਤਾਂ, ਤੇ ਪੰਜਾਬ 'ਚ ਹੋਵੇ ਤੇ ਉਹਦਾ ਕਿਉਂ ਨਹੀਂ ਨਾਂ? ਇਹਦਾ ਮਤਲਬ ਕੀ ਕਾਂਗਰਸ 'ਚੋਂ ਪੱਕੀ ਛੁੱਟੀ ਹੋ ਗਈ ਫਿਰ? ਬਿਲਕੁਲ ਤੁਸੀਂ ਦਰੁਸਤ ਫਰਮਾਇਆ ਕਿ ਨਵਜੋਤ ਸਿੰਘ ਸਿੱਧੂ ਪਿਛਲੇ ਦਿਨ ਇੱਕ ਚੈਨਲ ਲਾਂਚ ਦੇ ਸਮੇਂ ਆਏ ਸੀ, ਜਾਂ ਉਹ ਤੋਂ ਪਹਿਲਾਂ ਵੀ ਕਦੇ ਬਾਹਰ ਨਿਕਲਦੇ ਆ, ਇੱਕ ਅੱਧਾ ਸ਼ਗੂਫਾ ਛੱਡ ਕੇ, ਇੱਕ ਅੱਧਾ ਕੋਈ ਪਾ ਕੇ, ਫਿਰ 4 ਮਹੀਨੇ 6 ਮਹੀਨੇ ਲਈ ਕੋਪਾਵਨ 'ਚ ਚਲੇ ਜਾਂਦੇ ਨੇ। ਵੈਸੇ ਅੱਜ ਕੱਲ੍ਹ ਚਲੋ ਕਮੇਡੀ ਸ਼ੋਅ ਵਾਲੇ ਉਹ 'ਚ ਦਿਖਣ ਲੱਗ ਪਏ, ਜਾਂ ਕਮੈਂਟਰੀਆਂ 'ਚ ਦਿਖਦੇ ਨੇ, ਉਹ ਉਹਨਾਂ ਦਾ ਦੁਕਾਨਦਾਰੀ ਉਧਰ ਵਾਲੀ ਫਿਰ ਚੱਲ ਪਈ, ਉਹ ਸਰਗਰਮ ਹੋ ਗਏ ਉਧਰ। ਪਰ ਰਾਜਨੀਤੀ ਨੂੰ ਜਾਂ ਤਾਂ ਤੁਸੀਂ ਟੈਂਪਰੇਰੀ ਜੌਬ ਨਹੀਂ ਲੈ ਸਕਦੇ, ਜਾਂ ਤਾਂ ਤੁਹਾਨੂੰ ਪੂਰਾ ਸਮਾਂ ਦੇਣਾ ਪਊਗਾ। ਇਹ ਪਾਰਟ ਟਾਈਮ ਜੌਬ ਨਹੀਂ ਹੈਗੀ, ਹੈ ਨਾ। ਰਾਜਨੀਤੀ ਦਾ ਪੂਰਾ ਸਮਾਂ ਮੰਗੂਗੀ, ਜਾਂ ਫਿਰ ਇਹ ਤੋਂ ਪਰੇ ਹੋ ਜਾਓ। ਠੀਕ ਹੈ, ਰਾਜਨੀਤੀ ਇਹ ਨਹੀਂਗਾ ਕਿ ਸਿਰਫ ਸਰਗਰਮ ਹੋ ਕੇ ਚੋਣ ਲੜਨਾ ਹੀ ਰਾਜਨੀਤੀ ਹੁੰਦੀ ਹੈ। ਆਪਾਂ ਜੋ ਕਰ ਰਹੇ ਹਾਂ ਇਹ ਵੀ ਰਾਜਨੀਤੀ ਦਾ ਹੀ ਪਾਰਟ ਹੈ। ਪਰ ਇੱਕ ਤੁਸੀਂ ਸਰਗਰਮ ਸਿਆਸਤਦਾਨ ਵਜੋਂ ਵਿਚਰਦੇ ਹੋ, ਜਾਂ ਤਾਂ ਫਿਰ ਉਹ ਛੱਡ ਦੋ, ਲੋਕ ਕਿਸੇ ਨਵੇਂ ਤੋਂ ਉਮੀਦ ਰੱਖਣ। ਸੋ ਜਾਂ ਤਾਂ ਕਿਸੇ ਲਈ ਸਪੇਸ ਛੱਡ ਦੋ, ਉਹ ਮੱਲ ਕੇ ਰੱਖਣ ਦਾ ਕੀ ਕਰਨਾ। ਸੋ ਨਵਜੋਤ ਸਿੱਧੂ, ਇਹਦਾ ਮਤਲਬ ਕਾਂਗਰਸ ਦੀ ਗੁੱਡ ਬੁੱਕ ਚੋਂ ਬਾਹਰ ਹੋ ਗਿਆ। ਜੇ ਉਹਨਾਂ 40 'ਚ ਵੀ ਥਾਂ ਨਹੀਂ ਬਣਾ ਪਾ ਰਹੇ, ਫਿਰ ਇਹਦਾ ਮਤਲਬ ਰਾਹੁਲ ਔਰ ਪ੍ਰਿਯੰਕਾ ਜੀ ਦੇ ਦਮ ਤੇ ਉਹਨਾਂ ਨੂੰ ਇੰਨੇ ਮੌਕੇ ਮਿਲੇ ਮਤਲਬ ਕਿ ਹੁਣ ਇਹਦਾ ਮਤਲਬ ਉਹਨਾਂ ਦੀ ਕਿਤਾਬ ਚੋਂ ਵੀ ਉਹ ਬਾਹਰ ਨੇ। ਸੋ ਇਸ ਲਈ ਉਹਨਾਂ ਦਾ ਨਾਮ ਨਹੀਂ ਹੈਗਾ। ਦੂਸਰੇ ਪਾਸੇ ਆਮ ਆਦਮੀ ਪਾਰਟੀ ਨੇ ਆਪਣੀ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ, ਉਹ 'ਚ ਦਿੱਲੀ ਵਾਲਿਆਂ ਨੂੰ ਵੀ ਖੂਬ ਮੌਕੇ ਨੇ, ਪੰਜਾਬ ਦੇ ਮੰਤਰੀ MLA ਦੇ ਲਗਭਗ ਸਾਰੇ ਨਾਂ ਨੇ। 40ਵਾਂ ਨਾਮ ਜੇ ਸੋਨੀਆ ਮਾਨ ਦਾ,
ਤਾਂ ਪਹਿਲਾ ਨਾਮ ਅਰਵਿੰਦ ਕੇਜਰੀਵਾਲ ਦਾ, ਪਹਿਲਾ ਨਾਮ ਭਗਵੰਤ ਮਾਨ ਦਾ ਕਿਉਂ ਨਹੀਂ ਹੈ? ਸੋ ਇਸ ਲਈ ਇੱਥੇ ਵੀ ਚਰਚੇ ਹੋ ਗਏ ਕਿ ਵੀ ਤੀਏ ਨੰਬਰ ਦਾ ਸ਼ਹਿਰੀ ਹੈ ਜੀ, ਪਹਿਲੇ ਨੰਬਰ ਤੇ ਅਰਵਿੰਦ ਕੇਜਰੀਵਾਲ, ਦੂਏ ਤੇ ਮਨੀਸ਼ ਸਿਸੋਦੀਆ ਹੈ, ਤੀਏ ਤੇ ਭਗਵੰਤ ਮਾਨ। ਅਗਲੇ ਕਹਿੰਦੇ ਵੀ ਦੂਜੀਆਂ ਪਾਰਟੀਆਂ ਦੇ ਵੀ ਤਾਂ ਰਾਸ਼ਟਰੀ ਲੀਡਰਾਂ ਨੂੰ ਪਹਿਲਾਂ ਥਾਂ ਮਿਲ ਜਾਂਦੀ ਹੈ, ਤੋ ਇਸ ਲਈ ਕਹਿੰਦੇ ਹਰ ਗੱਲ ਤੇ ਮੁੱਦਾ ਨਹੀਂ ਬਣਾਉਣਾ ਚਾਹੀਦਾ। ਇਹ ਇਸ ਗੱਲ ਦਾ ਜਵਾਬ ਹੀ ਦੇ ਰਹੇ ਨੇ। ਪਰ ਉਹ ਤੋਂ ਬਾਅਦ ਫਿਰ ਭਗਵੰਤ ਮਾਨ ਤੋਂ ਬਾਅਦ ਵੀ ਸੰਜੇ ਸਿੰਘ ਆ, ਸੋ ਰਾਘਵ ਚੱਡਾ, ਸੰਦੀਪ ਪਾਠਕ ਜੀ, ਉਹ ਸਤਿੰਦਰ ਜੈਨ ਫੈਨ ਸਾਰੇ ਹੈਗੇ ਨੇ। ਸੋ ਦਿੱਲੀ ਵਾਲੇ ਤਾਂ ਤੁਰੇ ਆਉਂਦੇ ਨੇ ਜੀ। ਉਹ ਅੱਗੇ ਨਾ ਪਿੰਡਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਜਦੋਂ ਮਜ਼ਦੂਰ ਯੂਪੀ ਬਿਹਾਰ ਤੋਂ ਆਉਣੇ ਲੱਗੇ ਸੀ, ਹਾਂਜੀ, ਤਾਂ ਉਹਨਾਂ ਦਾ ਇੱਕ ਲਾਣੇਦਾਰ ਹੁੰਦਾ ਸੀ। ਉਹ ਲਾਣੇਦਾਰ ਮੂਹਰੇ ਤੁਰਦਾ ਸੀ, ਉਹਦੇ ਕੋਲ ਰੇਡੀਓ ਵੀ ਹੁੰਦਾ ਸੀ। ਉਹ ਕੱਛ 'ਚ ਜਾਂ ਹੱਥ 'ਚ ਫੜ ਕੇ, ਉਹ ਸਟੈਂਡ ਜਿਹੇ ਵਾਲਾ ਰੇਡੀਓ ਫੜ ਕੇ ਤੁਰਦਾ ਹੁੰਦਾ ਸੀ, ਤੇ ਮਗਰ ਉਹਦੇ ਲਾਈਨ ਬਣਾ ਕੇ ਤੁਰਦੇ ਸੀ ਉਹਦੇ ਨਾਲ ਦੇ ਸਾਰੇ ਸਾਥੀ, ਤੇ ਚਾਹੇ ਰਹਿੰਦੇ ਮੋਟਰ ਤੇ ਹੀ ਸੀ। ਸੋ ਉਹ ਲਾਈਨ ਬਣਾਈ ਹੁਣ ਦਿੱਲੀ ਤੋਂ ਨਾ ਕਾਫਲੇ ਤੁਰੇ ਆ ਰਹੇ ਨੇ। ਜੀ ਜੀ, ਬਿਲਕੁਲ। ਹਰ ਨਵਾਂ ਲਾਣੇਦਾਰ ਲੱਗਦਾ ਉਰੇ, ਤੇ ਉਹ ਆਪਣੇ ਨਾਲ ਆਪਣੀ ਟੀਮ ਲਿਆ ਰਿਹਾ, ਤੇ ਉਹਨਾਂ ਨੂੰ ਨੌਕਰੀਆਂ 2-2 ਲੱਖ 3-3 ਲੱਖ। ਪੰਜਾਬ ਦਾ ਲੋਕ ਸੰਪਰਕ ਵਿਭਾਗ, ਠੀਕ ਹੈ, ਪੰਜਾਬ ਦੇ ਲੋਕ ਸੰਪਰਕ ਵਿਭਾਗ ਦੇ ਚੰਗੇ ਸਿਆਣੇ ਨੁਮਾਇੰਦੇ ਇੱਕ ਬਾਹਰਲੇ ਸੂਬੇ ਵਾਲੀ ਕੁੜੀ ਨੂੰ ਉੜਿਆਲੇ ਦਾ ਕਾਇਦਾ ਪੜਾਉਣ ਲਈ ਇਸ ਲਈ ਲੱਗੇ ਨੇ ਕਿ ਹਾਕਮ ਦਾ ਹੁਕਮ ਹੈ ਕਿ ਉਹਨੂੰ ਪੱਕੀ ਨੌਕਰੀ ਦਿਵਾਉਣੀ ਹੈ ਇੱਥੇ। ਅਜੇ ਉਹ ਜਿਹੜੀ ਕੱਚੀ ਜੀ ਕੰਪਨੀ ਆ ਨਾ ਇਹਨਾਂ ਦੀ, ਜਿਹਦੇ ਰਾਹੀਂ ਇਹ ਗੋਲਮਾਲ ਕਰਦੇ ਨੇ, ਉਸ ਕੰਪਨੀ ਦੇ ਵਿੱਚ ਕੰਮ ਕਰਦੀ ਹੈ, ਤੇ ਉਹਨੂੰ ਇੱਧਰ ਪੱਕੀ ਨੌਕਰੀ ਲਵਾਉਣੀ ਆ, ਕੰਮ ਲਾਇਆ ਵਾ। ਸੋ ਇਹਦਾ ਮਤਲਬ ਪੰਜਾਬ ਵਾਲੇ ਤਾਂ ਉਹਨਾਂ ਦੀ ਸੇਵਾ ਕਰਨ ਲਈ ਕੰਮ ਲਾਇਆ ਵਾ ਹੁਣ, ਚਾਹੇ ਉਹ ਅਫਸਰ ਨੇ ਤੇ ਚਾਹੇ ਲੀਡਰ ਨੇ। ਕੰਟਰੋਲ ਸਾਰਾ ਦਿੱਲੀ ਵਾਲਿਆਂ ਕੋਲ। ਇੱਥੇ ਵੀ ਸਵਾਲ ਖੜਾ ਜੀ। ਸੋ ਕੁੱਲ ਮਿਲਾ ਕੇ ਪੰਜਾਬ ਦੀ ਰਾਜਨੀਤੀ ਤੇ, ਪੰਜਾਬ ਦੇ ਸਿਸਟਮ ਤੇ ਦਿੱਲੀ ਦਾ ਹੀ ਕੰਟਰੋਲ ਹੈ, ਚਾਹੇ ਕੇਂਦਰ ਦਾ ਹਵਾਲਾ ਕਰ ਲਈਏ ਤੇ ਚਾਹੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਹਵਾਲਾ ਕਰ ਲਈਏ। ਜਦੋਂ ਵੋਟਾਂ ਮੰਗਣ ਜਾਣਗੇ ਨਾ, ਤੇ ਲੋਕਾਂ ਨੇ ਆਖਣਾ ਵੀ ਜਿਨ੍ਹਾਂ ਨੂੰ ਆਪਦੇ ਬੌਸ ਬਣਾਇਆ ਸੀ ਉਹਨਾਂ ਨੂੰ ਭੇਜੋ, ਕਿਉਂਕਿ ਤੁਸੀਂ ਤਾਂ ਸਾਡਾ ਕੋਈ ਕੰਮ ਹੀ ਨਹੀਂ, ਤੁਸੀਂ ਤਾਂ ਉਹਨਾਂ ਦੇ ਆਖੇ ਕਰਨਾ, ਫਿਰ ਅਸੀਂ ਸਿੱਧਾ ਉਹਨਾਂ ਦੇ ਪਾ ਲੈਣੇ। ਹਾਂਜੀ ਜੀ, ਇਹ ਵੀ ਆਸ ਨਹੀਂ ਗਈ ਹੁਣ। ਮਤਲਬ ਉਹ ਫਿਰ ਚੁਣਿੰਦਾ ਲੋਕ ਹੀ ਹੁੰਦੇ ਨੇ ਜਿਹੜੇ ਇਹ ਸਵਾਲ ਕਰਦੇ ਨੇ। ਬਾਕੀ ਜਨਤਾ ਤਾਂ ਜਿਹੜੀ ਬਿਜਲੀ ਮਾਫੀ ਵਾਲੇ ਬਿੱਲ ਚੱਕੀ ਫਿਰਦੀ ਆ, ਉਹਨਾਂ ਨੇ ਘਰਦਿਆਂ ਨੂੰ ਜਦੋਂ 1000 ਦੇ ਨੋਟ ਡਿੱਗੇ, ਉਹਦੇ ਨਾਲ ਵੀ ਕਿੰਨੇ ਢਿੱਲੇ ਹੋਣਾ। ਆਮ ਆਦਮੀ ਪਾਰਟੀ ਬਿਲਕੁਲ ਕਮਜ਼ੋਰ ਲਗਾਤਾਰ ਹੁੰਦੀ ਜਾ ਰਹੀ ਹੈ, ਪਰ ਇਹ ਨਹੀਂ ਤੁਸੀਂ ਕਹਿ ਸਕਦੇ ਕਿ ਉਹ ਅੱਜ ਦੀ ਤਰੀਕ 'ਚ ਬਿਲਕੁਲ ਬਾਹਰ ਹੋ ਜੂਗੀ। ਅਜੇ ਉਹਦੀ ਧਰਾਤਲ ਤੇ ਉਵੇਂ ਲੋਕਾਂ 'ਚ ਪੈਰ ਲੱਗਣੇ, ਕਿਉਂਕਿ ਅਸੀਂ ਨਿੱਜੀ ਮੁਹਾਜ਼ ਪਾਲ ਲਏ ਨੇ, ਅਸੀਂ ਨਿੱਜੀ ਹਿੱਤ ਪਾਲ ਲਏ ਨੇ। ਸਾਡੇ ਲਈ ਸੂਬਾ, ਕੌਮ, ਇਲਾਕਾ ਮੁੱਦੇ ਉਹ ਅਹਿਮੀਅਤ ਨਹੀਂ ਰੱਖਦੇ, ਮੇਰਾ ਨਿੱਜ ਅਹਿਮੀਅਤ ਰੱਖਦਾ। ਹਾਂਜੀ ਬਿਲਕੁਲ। ਹੁਣ ਤੁਸੀਂ ਉਹ ਜਿਹੜਾ ਇਹਨਾਂ ਦਾ ਸਰਪੰਚ ਆ ਜਸ਼ਨ, ਉਹ ਸੁਸਾਈਡ ਕਰ ਗਿਆ, ਹੋਰ ਬਥੇਰੇ ਮਾਮਲੇ ਨੇ ਜਿੱਥੇ ਕਿੰਨੀ ਕੁ ਲੋਕਾਂ ਦੀ ਉਹਨਾਂ ਮਾਮਲਿਆਂ 'ਚ ਸਰਗਰਮੀ ਦੇਖਦੇ ਹੋ ਤੁਸੀਂ? ਬਠਿੰਡੇ 'ਚ ਕੀ ਕੁਛ ਹੋਇਆ? ਆਪਾਂ ਉਹਦੀ ਫੌਜੀ ਦੀ ਜਿਵੇਂ ਟੰਗਾ ਤੋੜੀਆਂ, ਲੱਤਾਂ ਤੋੜੀਆਂ, ਠੀਕ ਹੈ, ਪਿੰਡ ਜਾਗਿਆ, ਪਿੰਡ ਨੇ ਸਿਆਣਪ ਦਿਖਾਈ, ਏਕਾ ਦਿਖਾਇਆ, ਜਿਹਨੇ ਫੋਟੋ ਲਾਈ ਸੀ ਉਹਦੇ ਨਾਲ ਖੜੇ। ਪਰ ਪੂਰੀ ਲਹਿਰ ਪੰਜਾਬ 'ਚ ਕਿਉਂ ਨਹੀਂ ਬਣਦੀ ਇਸ ਤਰ੍ਹਾਂ? ਪੰਜਾਬ 'ਚ ਨਹੀਂ ਬਣਦੀ। ਹਾਂਜੀ ਬਿਲਕੁਲ। ਜਾਂਦਿਆਂ ਦੀ ਗੱਲ ਕਰੀਏ ਕੇਂਦਰ ਦੇ ਨਾਲ ਜੁੜੇ ਮਸਲੇ ਦੀ ਮਰਦਮਸ਼ੁਮਾਰੀ ਦੀ, ਕਹਿੰਦੇ ਇਹਦੇ ਨਾਲ ਹੀ ਜਾਤੀ ਜਨਗਣਨਾ ਵੀ ਹੋਊਗੀ ਤੇ 2027 ਦੇ ਵਿੱਚ ਅਸਾਰ ਨੇ। ਬਿਲਕੁਲ ਜੀ, 2027 ਦੇ ਵਿੱਚ ਅਸਾਰ ਤਾਂ ਕਿਹਨੇ ਨੂੰ ਲਗਭਗ ਤੈਅ ਹੈ ਕਿ ਮਾਰਚ 2027 ਦੇ ਵਿੱਚ ਜਾਤੀ ਜਨਗਣਨਾ ਵੀ ਤੇ ਆਮ ਜਨਗਣਨਾ ਵੀ ਇਕੱਠੀਆਂ ਹੋ ਜਾਣਗੀਆਂ। ਠੀਕ ਹੈ। ਕੇਂਦਰ ਸਰਕਾਰ ਨੇ ਤੈਅ ਕਰ ਲਿਆ ਕਿ 2027 ਚ ਜਾਤੀ ਜਨਗਣਨਾ ਨਾਲ ਹੀ ਕਰਾਈ ਜਾਊਗੀ, ਆਮ ਮਰਦਮਸ਼ੁਮਾਰੀ ਦੇ ਨਾਲ ਹੀ। ਔਰ ਇਹਦੇ ਲਈ ਆਪਾਂ ਇਹ ਕਹਿ ਸਕਦੇ ਹਾਂ ਕਿ ਪ੍ਰੀ ਲਾਂਚ ਜਿਵੇਂ ਆਪਾਂ ਕਹਿੰਦੇ ਹੁੰਦੇ ਆ, ਉਹ ਅਕਤੂਬਰ 2026 ਚ ਹੋ ਜੂ। ਅਸਲ 'ਚ ਤੈਅ ਇਹ ਕੀਤਾ ਜਾ ਰਿਹਾ ਕਿ ਅਕਤੂਬਰ 2026 ਚ 4 ਜਿਹੜੇ ਪਹਾੜੀ ਸੂਬੇ ਨੇ ਉੱਥੋਂ ਪ੍ਰਕਿਰਿਆ ਸ਼ੁਰੂ ਕਰ ਲਈ ਜਾਵੇ, ਤੇ ਬਾਕੀ ਸਾਰੀ ਮਾਰਚ 2027 ਤੋਂ ਹੋਵੇ। ਸੋ ਹਿਮਾਚਲ ਪ੍ਰਦੇਸ਼ 'ਚ, ਜੰਮੂ ਕਸ਼ਮੀਰ 'ਚ, ਲਦਾਖ 'ਚ ਤੇ ਉੱਤਰਾਖੰਡ 'ਚ, ਇਹਨਾਂ 4 ਪਹਾੜੀ ਸੂਬਿਆਂ ਦੇ ਵਿੱਚ ਅਕਤੂਬਰ 2026 ਤੋਂ ਮਰਦਮਸ਼ੁਮਾਰੀ ਸ਼ੁਰੂ ਹੋ ਜਾਣੀ ਹੈ, ਤੇ ਬਾਕੀ ਪੂਰੇ ਮੁਲਕ 'ਚ ਸਾਰੇ ਸੂਬਿਆਂ 'ਚ 2027 ਚ ਹੋਣੀ ਹੈ। ਸੋ ਮਾਰਚ 2027 ਸ਼ੁਰੂ ਹੋ ਕੇ ਮਤਲਬ 29 ਤੱਕ ਲਗਭਗ ਜਾਊਗੀ। ਇਹ ਤੁਸੀਂ ਮੰਨ ਕੇ ਚੱਲੋ ਕਿ 3 ਸਾਲ ਦੀ ਇਹ ਪੂਰੀ ਪ੍ਰਕਿਰਿਆ, ਕਿਉਂਕਿ ਆਜ਼ਾਦੀ ਤੋਂ ਪਹਿਲਾਂ ਇੱਕ ਵਾਰ ਜਾਤੀ ਜਨਗਣਨਾ ਹੋਈ ਸੀ। ਜੇ ਜਾਤੀ ਜਨਗਣਨਾ ਕਰਨ ਦੇ ਲਈ ਵੱਖਰੀ ਤੁਹਾਨੂੰ ਤਹੀਆ ਵੀ ਕਰਨਾ ਪੈਣਾ, ਉਹਦੇ ਲਈ ਵੱਖਰੀ ਕਾਰਗੁਜ਼ਾਰੀ ਵੀ ਕਰਨੀ ਪੈਣੀ ਆ, ਉਹਦੇ ਲਈ ਵੱਡੇ ਕਾਲਮ ਵੀ ਰੱਖਣੇ ਪੈਣੇ ਆ, ਕਿਉਂਕਿ 1931 ਚ ਕਹਿੰਦੇ ਜਾਤੀ ਜਨਗਣਨਾ ਹੋਈ ਸੀ, ਜਦੋਂ ਆਮ ਜਨਗਣਨਾ ਦੇ ਨਾਲ ਜਾਂ ਵੱਖਰੀ, ਤੇ ਉਸ ਸਮੇਂ ਸਿਰਫ ਹਿੰਦੂ ਧਰਮ ਨਾਲ ਸੰਬੰਧਿਤ ਜਾਤਾਂ ਦਾ ਡਾਟਾ ਇਕੱਠਾ ਕੀਤਾ ਗਿਆ ਸੀ। ਪਰ ਇਸ ਵਾਰ ਸਮੁੱਚੇ ਸਭ ਧਰਮਾਂ ਦੇ ਅੰਦਰ ਜਿਹੜੀਆਂ ਜਾਤਾਂ, ਜਾਤਾਂ ਦੇ ਅੰਦਰ ਜਾਤਾਂ, ਜਾਤਾਂ ਦੇ ਅੰਦਰ ਸਭ ਜਾਤਾਂ, ਸਭ ਜਾਤਾਂ ਦੇ ਅੰਦਰ ਸਭ ਜਾਤਾਂ, ਉੱਥੇ ਤੱਕ ਜੇ ਤੁਸੀਂ ਪਹੁੰਚ ਕਰਨੀ ਆ ਤਾਂ ਬਹੁਤ ਮਹੀਨ ਸਾਡੇ ਅੰਦਰ ਇਹ ਵਰਗ ਵੰਡ ਪਈ ਆ। ਸੋ ਉਸ ਵਰਗ ਵੰਡ ਨੂੰ ਜੇ ਸੱਚਮੁੱਚ ਤੁਸੀਂ
ਕਾਗਜ਼ੀ ਪੱਤਰੀ ਉਭਾਰ ਕੇ ਲਿਆਉਣਾ ਔਰ ਉਸ ਨੂੰ ਸਹੀ ਰੂਪ ਚ ਵਰਤਣਾ, ਫਿਰ ਤਾਂ ਇਹ ਬਹੁਤ ਲਾਹੇਵੰਦ ਹੈ ਜੀ। ਜੇ ਉਹਦਾ ਵੋਟ ਬੈਂਕ ਦੇ ਤੌਰ ਤੇ ਕਾਹਨੂੰ ਵਰਤੋਂ ਕਰਨੀ ਹੈ, ਸਿਆਸੀ ਕਰਨੀ ਉਸ ਤਰ੍ਹਾਂ ਘੜਨਾ ਹੈ, ਆਪਣੀ ਪਾਰਟੀ ਪੱਧਰ ਤੇ ਵਰਤਣਾ ਹੈ, ਫਿਰ ਖਤਰਨਾਕ ਹੈ। ਜੇ ਸਰਕਾਰ ਪੱਧਰ ਤੇ ਵਰਤਣਾ ਹੈ, ਫਿਰ ਬਹੁਤ ਸਹਾਈ ਹੋ ਸਕਦਾ ਹੈ। ਸਹੀ। ਜੇ ਸਿਰਫ ਡਾਟਾ ਇਕੱਠਾ ਕਰਕੇ ਅੰਕੜੇ ਜਾਰੀ ਕਰਕੇ ਛੱਡ ਦੇਣਾ, ਫਿਰ ਕੋਈ ਫਾਇਦਾ ਨਹੀਂ ਇਹਦਾ। ਫਿਰ ਕੋਈ ਉਮੀਦ ਕਰਦੇ ਹਾਂ ਕਿ ਇਹ ਜਿਹੜੀ ਜਾਤੀ ਜਨਗਣਨਾ ਹੋਵੇ, ਇਹ ਸੂਬਿਆਂ ਆਧਾਰਿਤ, ਇਹ ਖਿੱਤਾ ਆਧਾਰਿਤ, ਇਹ ਬੋਲੀ ਆਧਾਰਿਤ, ਇਹ ਜਾਤ ਆਧਾਰਿਤ, ਉਹ ਸਾਰੇ ਨੂੰ ਧਿਆਨ ਚ ਰੱਖ ਕੇ ਅਗਲੀਆਂ ਯੋਜਨਾਵਾਂ ਲੋਕਾਂ ਲਈ ਬਣ, ਦੇਸ਼ ਦੀ ਖੁਸ਼ਹਾਲੀ ਲਈ ਯੋਜਨਾਵਾਂ ਬਣ, ਉਹਦੇ ਤੇ ਕੰਮ ਹੋਵੇ ਕਿ ਕਿਹਨਾਂ ਨੂੰ ਉਭਾਰਨ ਦੀ ਲੋੜ ਹੈ, ਕਿਹਨਾਂ ਨੂੰ ਬਰਾਬਰ ਲਿਆਉਣ ਦੀ ਲੋੜ ਹੈ, ਕਿਹਨਾਂ ਨੂੰ ਸਾਥ ਦੇਣ ਦੀ ਲੋੜ ਹੈ ਨਾ। ਉਹ ਚਾਹੇ ਕਿਸੇ ਜਾਤ ਧਰਮ ਚੋਂ ਆਉਂਦੇ ਨੇ, ਜੇ ਕਿਸੇ ਖਿੱਤੇ ਚ ਇੱਕ ਮਤਲਬ ਕਿ ਸਭ ਜਾਤ ਉੱਪਰ ਉੱਠ ਗਈ, ਦੂਸਰੀ ਜਾਤ ਥੱਲੇ ਰਹਿ ਗਈ, ਉਹਨੂੰ ਨਾਲ ਕਿਵੇਂ ਤੋੜ ਕੇ ਲਿਆਉਣਾ ਬਰਾਬਰ, ਇਹਦੇ ਉੱਤੇ ਜਿਹਦਾ ਕੰਮ ਕਰਨਾ, ਫਿਰ ਤਾਂ ਇਹ ਬਹੁਤ ਚੰਗਾ ਉਪਰਾਲਾ। ਜੇ ਇਹ ਤੋਂ ਬਾਅਦ ਵੋਟਾਂ ਦਾ ਹੀ ਡਾਟਾ ਹੈ ਨਾ, ਉਹ ਕਿਸੇ ਉਹ ਜਿਵੇਂ ਬੜਾ ਪ੍ਰਚਲਿਤ ਸੀਗਾ, ਹੁਣ ਆਪ ਬਿਹਾਰ ਦੇ ਵਿੱਚ ਵੋਟਾਂ ਮੰਗ ਰਿਹਾ ਹੈ ਉਵੇਂ ਹਾਂਜੀ ਪ੍ਰਸ਼ਾਂਤ ਕਿਸ਼ੋਰ, ਹਾਂ, ਜੇ ਉਹੇ ਜਿਹੇ ਕੋਈ ਨੀਤੀ ਘੜਿਆਂ ਨੂੰ ਦੇਣੇ ਡਾਟੇ ਇਕੱਠੇ ਕਰਕੇ, ਫਿਰ ਰੱਬ ਭਲੀ ਕਰੇ ਭਾਈ। ਹਾਂਜੀ ਬਿਲਕੁਲ, ਜੇ ਤਾਂ ਅਸਲੀਅਤ ਦੇ ਵਿੱਚ ਕੰਮ ਕਰਨਾ ਤਾਂ ਬਹੁਤ ਇਹੋ ਜਿਹੇ ਵਰਗ ਹੋਣਗੇ ਜਿਨ੍ਹਾਂ ਦੇ ਲਈ ਕੰਮ ਹੋਣਾ ਚਾਹੀਦਾ। ਪਰ ਇੱਥੇ ਜਿਵੇਂ ਆਪਾਂ ਅਸਲ ਦੇ ਵਿੱਚ ਸ਼ਰਮਾ ਜੀ ਗੱਲ ਇਹ ਆ ਵੀ ਜਿਹੜੇ ਜਿਵੇਂ ਵੈਲਫੇਅਰਿੰਗ ਨੂੰ ਇਹਨਾਂ ਨੇ ਵੋਟ ਤੰਤਰ ਦਾ ਇੱਕ ਬਣਾ ਲਿਆ ਨਾ ਵੀ ਸਾਧਨ, ਵੀ ਆਹ ਦੇ ਦਿਓ, ਫ੍ਰੀ ਬੀਜ ਦੇ ਵਿੱਚ ਉਹਨੂੰ ਤਬਦੀਲ ਕਰਤਾ, ਉਸੇ ਤਰ੍ਹਾਂ ਇਹਨਾਂ ਨੇ ਆਹ ਡਾਟਾ ਵੀ ਹੈ ਇਕੱਠਾ ਕਰ ਲੈਣਗੇ, ਪਰ ਉਹਨੂੰ ਵਰਤਣਾ ਕਿਸ ਤਰੀਕੇ ਦੇ ਨਾਲ ਹੈ, ਇਹ ਆਪਣੇ ਤਰੀਕੇ ਦੇ ਨਾਲ ਹੀ ਚਲਾਉਣਗੇ ਕੰਮ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਆਪਣੇ ਨਾਲ ਜੁੜੇ ਸਨ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਡੀਐਸਏ ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।